ਦਿਨੀ ਇੰਗਲੈਂਡ ਦੇ ਦੌਰੇ ਦੌਰਾਨ ਖਾਲਿਸਤਾਨ ਅਫੇਅਰਸ ਸੈਂਟਰ ਦੇ ਡਾਇਰੈਕਟਰ ਡਾਕਟਰ ਅਮਰਜੀਤ ਸਿੰਘ ਨੇ ਡਰਬੀ ਸਥਿਤ ਨੈਸ਼ਨਲ ਸਿੱਖ ਮਿਊਜ਼ੀਅਮ ਦਾ ਦੌਰਾ ਕੀਤਾ। ਇਸ ਮੌਕੇ ਮਿਊਜ਼ੀਅਮ ਦੇ ਸੰਚਾਲਕਾਂ ਨੇ ਉਹਨਾਂ ਨੂੰ ਮਿਊਜ਼ੀਅਮ ਵਿੱਚ ਮੌਜੂਦ ਸਿੱਖ ਇਤਿਹਾਸ ਨਾਲ ਸੰਬੰਧਿਤ ਵੱਖ-ਵੱਖ ਵਸਤਾਂ ਦਿਖਾਈਆਂ। ਇਹ ਮਿਊਜ਼ੀਅਮ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਡਰਬੀ ਵਿਖੇ ਸਥਾਪਿਤ ਕੀਤਾ ਗਿਆ। ਇਸ ਵਿੱਚ ਗੁਰੂ ਕਾਲ ਤੋਂ ਲੈ ਕੇ ਮੌਜੂਦਾ ਸਮੇਂ ਦੇ ਸਿੱਖ ਇਤਿਹਾਸ ਅਤੇ ਸਿੱਖ ਸੱਭਿਆਚਾਰ ਨੂੰ ਦਰਸਾਇਆ ਗਿਆ ਹੈ। ਹੁਣ ਅਕਾਲ ਤਖਤ ਸਾਹਿਬ ਦਾ ਹੁਣ ਇੱਕ ਮੀਰੀ ਦਾ ਅਕਾਲ ਤਖਤ ਸਾਹਿਬ ਦਾ ਐਂਗਲ ਤੇ ਖੜਨਾ, ਇੱਥੇ ਖੜਨਾ, ਇੱਧਰ ਦਰਬਾਰ ਸਾਹਿਬ ਆ, ਉਹ ਚੀਜ਼ ਬਹੁਤ ਪ੍ਰਤਿਸਾਂਦੀ। ਅਸੀਂ ਉਹ ਸਾਰੀਆਂ ਚੀਜ਼ਾਂ ਦੱਸ ਦਿੰਦੇ ਵੀ ਭਾਈ ਇਹਨਾਂ ਦੇ ਵਿੱਚ ਬਹੁਤ ਕੁਝ ਲੁਕਿਆ ਵਾ। ਹੁਣ ਬਾਹਰ ਜਿਹੜਾ ਮੈਮੋਰੀਅਲ ਬਣਾਇਆ, ਕੱਲੀ ਇੱਟ ਦਾ, ਕੱਲੇ ਪੱਥਰ ਦਾ, ਕੱਲੇ ਪੌਟੇ ਦਾ ਮਕਸਦ ਹੈ ਉਧਰ, ਉਹਦੀ ਬਾਹਰ ਜਾ ਕੇ ਗੱਲ ਕਰਾਂਗੇ। ਸੋ ਮੇਕਿੰਗ ਆਫ ਖਾਲਸਾ ਆਂਦਿਆਂ ਨੂੰ ਅਸੀਂ ਖਾਲਸੇ ਝਲਕ ਦੇਣ ਦੇ ਲਈ ਪਹਿਲੀਆਂ ਜਿਹੜੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ 14 ਲੜਾਈਆਂ ਦੇ ਵਿੱਚੋਂ ਹਾਂਜੀ ਕੁਝ ਲੜਾਈਆਂ, ਹੁਣ ਭੰਗਾਣੀ ਦੀ ਜੰਗ ਅਸੀਂ ਤਾਂ ਮੈਂਸ਼ਨ ਕਰਦੇ ਹਾਂ ਕਿਉਂਕਿ ਭੰਗਾਣੀ ਦੀ ਜੰਗ ਦੇ ਵਿੱਚ ਜਿਹੜੀ ਖਾਲਸੇ ਦੀ ਇਸ ਵੇਲੇ ਲੜਾਈ ਸੀ ਗੁਰੂ ਗੋਬਿੰਦ ਸਿੰਘ ਜੀ ਦੀ, ਇਸ ਯੁੱਧ ਦਾ ਤੇ ਖਾਲਸੇ ਦੀ ਜਿਹੜੀ ਅਖੀਰਲੀ ਲੜਾਈ ਹੋਈ ਆ ਜਲਿਆਂਵਾਲੇ ਦੀ ਜੰਗ, ਉਹ ਜੰਗ ਤੇ ਆਹ ਜੰਗ ਇਹਨਾਂ ਦਾ ਬਹੁਤ ਅੰਤਰ ਹੈ, ਬਹੁਤ ਮੇਲ ਸੀਗਾ ਇੱਕ ਦੂਜੇ ਦੇ ਨਾਲ। ਹੁਣ ਜਦੋਂ ਸਾਧਾ ਨੂੰ ਪਤਾ ਲੱਗਿਆ ਵੀ ਕਿ ਜੰਗ ਚੜਨ ਲੱਗੇ ਆ, ਜਿਹਦੇ ਹੱਥ ਘੋਟਣਾ ਸਾਧ ਘੋਟਣਾ ਲੈ ਕੇ ਤੁਰ ਪਿਆ। ਭੰਗਾਣੀ ਦੀ ਜੰਗ ਜਿਹਨੂੰ ਪਤਾ ਲੱਗਿਆ ਹਲਵਾਈ ਆ ਉਹ ਖੋਰਚਣਾ ਲੈ ਕੇ ਤੁਰ ਪਿਆ। ਹੂ ਬਾਹੂ ਲੜਾਈ ਜਿਹੜੀ ਲੜੀ ਹੈ ਨਾ, ਇਹ ਲੜਾਈ ਤੇ ਉਹ ਲੜਾਈ। ਉਦੋਂ ਵੀ ਗੋਰੇ ਕਹਿੰਦੇ ਯਾਰ ਅਸੀਂ ਤਾਂ ਫੌਜੀ ਆ, ਅਸੀਂ ਘੋੜਿਆਂ ਵਾਲੇ ਆ, ਸਾਡੇ ਚਮਕਦੇ ਸ਼ਸਤਰ ਨੇ ਹੈਨਾ, ਤੇ ਸਾਡੇ ਕੋਲ ਨੇਜੇ ਆ, ਇਹਨਾਂ ਦੇ ਕੋਲੇ ਕਾਹਦੇ ਆ? ਇਹ ਕੋਈ ਖੁਰਚਣਾ ਲੈ ਕੇ ਤੁਰਿਆ, ਕੋਈ ਕਹੀ ਲੈ ਕੇ ਤੁਰਿਆ, ਇਹ ਕਰਦੇ ਕੀ ਆ? ਕਿਉਂਕਿ ਇਹਨਾਂ ਨੂੰ ਇਹੀ ਨਹੀਂ ਸੀ ਪਤਾ ਲੱਗਦਾ। ਅੰਤਰ ਇੱਥੇ ਇਹ ਸੀਗਾ, ਜਿਹੜੇ ਹੋਰ ਜਾਂਦੇ ਹੁੰਦੇ ਸੀ ਉਹ ਜਾਂਦੇ ਹੁੰਦੇ ਸੀ ਲੜਨ। ਖਾਲਸਾ ਜਦੋਂ ਰਣ ਭੂਮੀ ਤੇ ਜਾਂਦਾ ਹੁੰਦਾ ਸੀ ਉਹ ਜਾਂਦਾ ਸੀ ਮਰਨ, ਉਹਨੇ ਸ਼ਹਾਦਤ ਪਾਣੀ। ਫਰਕ ਸਿਰਫ ਇਤਨਾ ਸੀਗਾ। ਸੋ ਇਹਨਾਂ ਜੰਗਾਂ ਦਾ ਮੋਟਾ ਇੱਥੇ ਵਰਣਨ ਕੀਤਾ ਗਿਆ ਹੈ ਜੀ ਕਿ ਬਾਬਾ ਬਿਧੀ ਚੰਦ ਜੀ ਹੁਣੇ ਉਹ ਸਾਰੀਆਂ ਗੱਲਾਂ ਮੋਟੀਆਂ ਦੱਸੀਆਂ ਗਈਆਂ ਆ। ਕ੍ਰੀਏਸ਼ਨ ਆਫ ਖਾਲਸੇ ਦਾ ਹੋਂਦ ਦੇ ਵਿੱਚ ਆਉਣਾ। ਮਿਨੀਏਚਰ ਪੇਂਟਿੰਗਸ ਨੇ ਇਹ ਤੁਸੀਂ ਕਿੱਥੋਂ ਪਿਕ ਕੀਤੀਆਂ? ਇਹ ਆਹ ਜਿਹੜੀ ਐਕਸੀਬਿਸ਼ਨ ਹੈ ਇਹ ਸਾਨੂੰ ਦਿੱਤੀ ਗਈ ਸੀਗੀ ਜੀ। ਇੱਕ ਆਪਣੀ ਸੰਸਥਾ ਸੀ ਲੈਗੇਸੀ ਆਫ ਵੈਲਰ, ਇਹਨਾਂ ਨੂੰ ਗ੍ਰਾਂਟਾਂ ਮਿਲੀਆਂ ਸੀ, ਇਹਨਾਂ ਨੇ ਆਹ ਐਕਸੀਬਿਸ਼ਨ ਸਾਨੂੰ ਤਿਆਰ ਕਰਕੇ ਦਿੱਤੀ। ਉਹਨਾਂ ਨੇ ਆਪਣੇ 7 ਸਾਲ ਉਹ ਐਕਸੀਬਿਸ਼ਨ ਚਲਾਈ ਹੈ। 5 ਸਾਲ ਦਾ ਉਹਨਾਂ ਦਾ ਕੰਟਰੈਕਟ ਹੁੰਦਾ ਹੈ, 2 ਸਾਲ ਉਹਨਾਂ ਨੇ ਹੋਰ ਰੱਖ ਕੇ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ। ਉਹਨਾਂ ਨੂੰ ਪਤਾ ਸੀ ਮਿਊਜ਼ੀਅਮ ਹੈ ਤੇ ਉਹਨਾਂ ਨੇ ਸੋਚਿਆ ਸੀ ਕਹਿੰਦੇ ਕਿ ਅਸੀਂ 5 ਸਾਲ ਸਾਨੂੰ ਰੱਖਣੀ ਪੈਣੀ ਜੀ, ਇਸ ਤੋਂ ਬਾਅਦ ਇਹਨੂੰ ਤੁਸੀਂ ਮਿਊਜ਼ੀਅਮ ਚ ਲੈ ਜਾਓ ਸਦਾ। ਹਾਂਜੀ ਕੰਟਰੈਕਟ ਦੀ ਕੰਪਲਸ਼ਨ, ਹਾਂਜੀ ਕੰਪਲਸ਼ਨ ਉਹ ਉਹਨਾਂ ਨੇ ਪੂਰੀ ਕਰਕੇ ਫਿਰ ਉਹਨਾਂ ਨੇ ਸਾਨੂੰ ਸੌਂਪ ਦਿੱਤਾ ਸੀ। ਇੱਥੇ ਸਾਡੇ ਕੋਲ ਹੋਰ ਕਾਫੀ ਸਮਾਨ ਇਸੇ ਹੀ ਰਾਹ ਤਕਰੀਬਨ ਆਇਆ। ਤੇ ਆ ਜਿਹੜੀਆਂ ਪੇਂਟਿੰਗਸ ਆ ਇਹ ਓਲਡ ਪੇਂਟਿੰਗ ਆ, ਤੁਹਾਨੂੰ ਹਾਲਾ ਵੀ ਕਾਂਗੜਾ ਸਕੂਲ ਆਫ ਆਰਟ ਹੈ। ਹਾਂਜੀ ਕਾਂਗੜਾ, ਅੱਛਾ ਜੀ ਅੱਛਾ, ਹਾਂਜੀ ਸਿੱਖ ਰਾਜ ਦੇ ਵੇਲੇ ਇਹਨੂੰ ਕਾਫੀ ਕਾਂਗੜਾ ਸਕੂਲ ਆਫ ਆਰਟ ਵਜ਼ੀਰਾਈ ਦਿੱਤੀ। ਹਾਂਜੀ ਇਹਦੇ ਤੇ ਡਾਕਟਰ MS ਰੰਧਾਵਾ ਜਿਹੜੇ ਐਗਰੀਕਲਚਰ ਯੂਨੀਵਰਸਿਟੀ ਦੇ ਰਹੇ ਜੀ, ਇੱਕ ਜ਼ਮਾਨੇ ਜੋ ਕਮਿਸ਼ਨਰ ਸੀਗੇ ਡਿਸਟ੍ਰਿਕਟ ਕਾਂਗੜਾ ਦੇ, ਅੱਛਾ ਉਹਨਾਂ ਦੀ ਕਿਤਾਬ ਹੈ ਇੱਕ ਕਾਂਗੜਾ ਪੇਂਟਿੰਗਸ। ਅੱਛਾ ਜੀ ਕਾਂਗੜਾ, ਕਿਉਂਕਿ ਹਾਂ ਹਾਲਾ ਮੁਗਲ ਪੀਰੀਅਡ ਚ ਵੀ ਹੈ ਮਿਨੀਏਚਰ ਪੇਂਟਿੰਗ, ਪਰ ਸਿੱਖ ਰਾਜ ਵੇਲੇ ਉਹਨੂੰ ਕਾਫੀ ਜਿਹੜਾ ਗੁਲੇਰ ਤਰਜੀਹ ਦਿੱਤੀ ਗਈ ਹੈ। ਹਾਂ ਗੁਲੇਰ ਸਕੂਲ ਆਫ ਆਰਟ, ਗੁਲੇਰ ਵੀ ਕਾਂਗੜਾ ਜ਼ਿਲ੍ਹੇ ਚ ਹੈ, ਠੀਕ ਹੈ। ਕਾਂਗੜਾ ਸਕੂਲ ਆਫ ਪੇਂਟਿੰਗ। ਸੋ ਇਹ ਤੁਹਾਡੇ ਕੋਲ ਜੋ ਵੀ ਮਟੀਰੀਅਲ ਤੁਹਾਡੇ ਕੋਲ ਹੋ ਸਕਦਾ ਰੈਫਰੈਂਸਿੰਗ, ਅਸੀਂ ਉਹੀ ਗੱਲ ਪਹਿਲਾਂ ਗੱਲ ਤੁਹਾਡੇ ਕੋਲ ਬਹੁਤ ਕੁਝ ਅਸੀਂ ਲੈਣਾ ਆ, ਸੋ ਸਾਨੂੰ ਉਹ ਰੈਫਰੈਂਸ ਚਾਹੀਦੇ ਆ, ਸਾਨੂੰ ਉਹ ਡਾਇਰੈਕਸ਼ਨ ਚਾਹੀਦੇ ਆ। ਸੋ ਮੈਂ ਦੇਖ ਰਿਹਾ ਸੀ, ਮੈਂ ਕਿ ਬੜਾ ਖੂਬਸੂਰਤ। ਹਾਂਜੀ ਉਹਨਾਂ ਨੇ ਕਾਫੀ ਰਿਸਰਚ ਕੀਤੀ ਸੀ। ਉਹਨਾਂ ਦੇ ਨਾਲ ਇੱਥੇ ਦੇ ਮਿਲਟਰੀ ਦੇ ਜਵਾਨ ਵੀ ਸੀਗੇ, ਸਰਵਿੰਗ ਹੁਣ ਰਿਟਾਇਰ ਹੋ ਗਏ ਨੇ ਕੈਨੀਆ ਤੋਂ। ਵੈਸੇ original ਚੇਲਿਆਂ ਵਾਲਾ ਇਹ ਥੱਲੇ ਚੇਲਿਆਂ ਵਾਲੀ ਜੰਗ ਆ ਗੜੀ ਚਮਕੌਰਿਆ, ਚਮਕੌਰਿਆ ਸੱਜੇ ਉਹ ਵੀ ਚਮਕੌਰ ਦਾ ਆ ਖਦਰਾਣੇ ਦੀ ਆ ਢਾਬ ਆ ਜੀ, ਖਦਰਾਣੇ ਦੀ ਮੁਕਤਸਰ ਦੀ ਹਨਾ। ਤੇ ਤੱਤੀਆਂ ਤਵੀਆਂ ਤੇ ਜਦੋਂ ਮਹਾਰਾਜ ਉਸ ਤੋਂ ਪਹਿਲਾਂ ਦੀ ਜਿਹੜੀ ਕਿ ਆ ਝਲਕੀ ਆ ਸਿਰਫ ਅੰਦਰ ਆਂਦਿਆਂ ਨੂੰ ਪਤਾ ਲੱਗ ਜਾਏਗਾ ਕਿ ਜੇ ਸਾਡੇ ਕੋਲ ਇੱਥੇ ਸਿੱਧੇ ਅਸੀਂ ਆਂਦੇ ਵਰਲਡ ਵੋਰਾਂ 'ਚ ਖੁੱਭ ਗਏ, ਜੇ ਤੁਸੀਂ ਫਲਸਫਾ ਨਹੀਂ ਦੱਸਿਆ ਕਿ ਵਰਲਡ ਵੋਰਾਂ ਦੇ ਵਿੱਚ ਜਾਣ ਦਾ ਮਕਸਦ ਕੀ ਸੀਗਾ। ਹੁਣ ਕਈਆਂ ਨੂੰ ਜਿਹੜੇ ਟੈਕਨੀਕਲ ਪੁਆਇੰਟ ਸਮਝਣੇ ਬਹੁਤ ਜ਼ਰੂਰੀ ਹੈ, ਉਹ ਵੀ ਅਸੀਂ ਪਹਿਲੇ ਸਮਝਾ ਦਿੰਦੇ ਹਾਂ। ਕਿੰਨੇ ਗੈਰ ਸਿੱਖ ਵੀ ਵਿਜ਼ਿਟ ਕਰਦੇ ਨੇ, ਕਾਫੀ ਕਰਦੇ ਨੇ, hundreds ਕਹਿ ਲਈਏ ਪਰ ਵੀਕ। ਹਾਂਜੀ ਤੁਸੀਂ ਐਵਰੀ ਡੇ ਇੱਥੇ ਗਾਈਡ ਹੁੰਦਾ ਹੈ? ਹਾਂਜੀ ਕੁਲਵੀਰ ਸਿੰਘ ਜੀ ਇੱਥੇ ਫੁੱਲ ਟਾਈਮ ਹਾਂਜੀ ਇਹਨਾਂ ਦੀ ਜ਼ਿੰਮੇਵਾਰੀ 10 ਤੋਂ 10 ਹਾਂਜੀ 10 ਤੋਂ 10 ਹਰ ਰੋਜ਼ 7 ਡੇਜ਼ 10 ਤੋਂ 10 ਤੇ ਵੀਕਐਂਡ ਤੇ ਵੀ ਸਾਡੀ ਜ਼ਿੰਮੇਵਾਰੀ ਆ ਜਾਂਦੀ ਹੈ। ਫਿਰ ਇਹਨਾਂ ਨੂੰ ਥੋੜਾ ਰਿਲੈਕਸ ਵੀ ਦਿੰਦਾ, ਪਰ ਹੁੰਦੇ ਵਿਚਾਰੇ ਫਿਰ ਵੀ ਸੱਤੇ ਸਾਡੇ ਨਾਲ ਹੀ ਆ, ਪਰ ਮੇਨ ਜ਼ਿੰਮੇਵਾਰੀ ਕੁਲਵੀਰ ਸਿੰਘ ਦੀ ਹੈ। ਜਨੂਨ ਹੁੰਦਾ ਡਿਊਟੀ ਦੇ ਜਦੋਂ ਤੱਕ ਜਨੂਨ ਕਰਕੇ। ਹਾਂਜੀ ਹੁਣ ਕਈ ਸਾਨੂੰ ਆ ਕੇ ਸਵਾਲ ਪੁੱਛਦੇ ਆ ਜੀ ਕਿ ਉਹ ਗੱਲ ਸਵਾਲ
ਸਵਾਲ ਸਾਨੂੰ ਵੈਸੇ ਚਾਹ ਚੜਦਾ ਉਹਨਾਂ ਸਵਾਲਾਂ ਦੇ ਕਿ ਲੋਕ ਸਾਨੂੰ ਪੁੱਛਣ ਕਿ ਵੀ ਇਹ ਕਾਹਤੇ। ਕਈ ਕਹਿੰਦੇ ਆ ਜੀ ਜੇ ਸਾਡਾ ਖਾਲਸਾ ਰਾਜ ਗੋਰਿਆਂ ਨੇ ਲੈ ਲਿਆ ਫਿਰ ਸਿੱਖਾਂ ਨੇ ਮਦਦ ਕਾਹਦੇ ਕੀਤੀ ਅਪ ਟੂ ਫਰਸਟ ਸੈਕੰਡ ਵਰਲਡ ਵਾਰ, ਅਪ ਟੂ ਦੀ ਸੈਕੰਡ ਵਰਲਡ ਵਾਰ, ਜਿਹਦੇ ਵਿੱਚ ਕਿ 22% ਹਿੱਸਾ ਬ੍ਰਿਟਿਸ਼ ਇੰਡੀਆ ਦੇ ਵਿੱਚ ਸਿੱਖਾਂ ਦਾ 22% ਹੋਣਾ, ਜਿਹਨਾਂ ਦੀ ਕਿ ਆਬਾਦੀ 2% ਤੋਂ ਵੀ ਬਹੁਤ ਘੱਟ, ਉਹ ਬਹੁਤ ਵੱਡੀ ਗੱਲ ਸੀ। ਤੇ ਉਹਨਾਂ ਦਾ ਇਹਨਾਂ ਦੇ ਜਾਣੀ ਕਿ ਕਾਹਦੇ ਸਾਥ ਦਿੱਤਾ, ਯਾਨੀ ਜਿੰਨੀਆਂ ਗੱਲਾਂ ਸਾਨੂੰ ਸਮਝ ਲੱਗੀਆਂ ਨਾ ਡਾਕਟਰ ਸਾਹਿਬ ਜੀ, ਉਹ ਇੰਨਾ ਕੁ ਜਦੋਂ ਅਸੀਂ ਆਰਟ ਆਫ ਵੋਰਫੇਅਰ ਪੜ੍ਹਦੇ, ਜਦੋਂ ਅਸੀਂ ਉਹ ਟ੍ਰੀਟੀਆਂ ਨੂੰ ਪੜ੍ਹਦੇ ਆ ਕਿ ਜਦੋਂ ਸਾਡੀਆਂ ਵੱਡੀਆਂ ਤੋਪਾਂ ਠੰਡੀਆਂ ਹੁੰਦੀਆਂ ਜਾ ਰਹੀਆਂ ਸਨ, ਉਦੋਂ ਵੀ ਸਿੱਖਾਂ ਨੇ ਇਹ ਸੋਚਿਆ ਸੀ ਸਾਡਿਆਂ ਨੇ ਭੇਵੇ ਕਿ ਹੁਣ ਵੱਡੀਆਂ ਤੋਪਾਂ ਠੰਡੀਆਂ ਹੁੰਦੀਆਂ ਜਾ ਰਹੀਆਂ, ਮੁਗਲਾਂ ਦੀ ਰੀੜ੍ਹ ਦੀ ਹੱਡੀ ਅਸੀਂ ਭੰਨ ਦਿੱਤੀ ਆ, ਜੇ ਅਸੀਂ ਮੁਗਲਾਂ ਦਾ ਪਿੱਛਾ ਛੱਡ ਦਿੱਤਾ ਬਹਾਦਰ ਸ਼ਾਹ ਦੂਜਾ ਮੁੜ ਕੇ ਫਿਰ ਹਾਵੀ ਹੋਣ ਲੱਗਾ, ਜੇ ਬਹਾਦਰ ਸ਼ਾਹ ਆ ਗਿਆ ਅਸੀਂ ਤਾਂ ਮੁੜ ਕੇ ਉਸੇ ਚੱਕਰ 'ਚ ਫਸ ਗਏ। ਪਹਿਲਾਂ ਹੁਣ ਮੁਗਲਾਂ ਦੀ ਰੀੜ੍ਹ ਦੀ ਹੱਡੀ ਖਾਲਸੇ ਨੇ ਭੰਨ ਦਿੱਤੀ, ਕਿਉਂ ਨਾ ਕਿ ਇਹਨਾਂ ਨੂੰ ਇੱਕ ਪਾਸੇ ਲਾਂਭੇ ਚੰਗੀ ਤਰ੍ਹਾਂ ਕਰ ਦਈਏ, ਇਹਨਾਂ ਨਾਲ ਬਾਅਦ 'ਚ ਨਜਿੱਠਾਂਗੇ, ਇਹਨਾਂ ਦੀ ਟੈਕਨੋਲੋਜੀ, ਇਹਨਾਂ ਦੀਆਂ ਤੋਪਾਂ, ਇਹਨਾਂ ਦਾ ਬਰੂਦ ਵਰਤ ਕੇ, ਕਿਉਂਕਿ ਗੋਰਿਆਂ ਨੂੰ ਆਪਣਾ ਸੀਗਾ, ਹਰੇਕ ਨੂੰ ਆਪੋ ਆਪਣੇ ਸੀ, ਗੋਰਿਆਂ ਨੂੰ ਚਾਹੀਦਾ ਸੀ, ਇਹਨਾਂ ਨੂੰ ਚਾਹੁੰਦੇ ਸੀ ਕਿ ਸਾਡਾ ਰਾਜ ਐਕਸਪੈਂਡ ਹੋਵੇ ਤੇ ਉਹਨੂੰ ਸਸਟੇਨ ਕਰੀਏ। ਸਿੱਖਾਂ ਨੂੰ ਸੀਗਾ ਮੁਗਲਾਂ ਦਾ ਇੰਪੋਰਟੈਂਟ ਰੀਜ਼ਨ ਇਹ ਕਿ ਜਦੋਂ ਤੁਸੀਂ ਪਹਿਲੀ ਜਿਹੜੀ ਐਂਗਲੋ ਸਿੱਖ ਵਾਰ ਹੈ ਜੀ, ਸ਼ਾਹ ਮੁਹੰਮਦ ਨੇ ਜਿਹੜਾ ਜਿਹਨੂੰ ਅੱਜ ਅਸੀਂ ਜੰਗ ਸਿੰਘਾਂ ਫਰਮੀਅਰ ਕਹਿੰਦੇ, ਵੈਸੇ ਉਹਦਾ ਓਰੀਜਨਲ ਨਾਮ ਨਹੀਂ ਹੈ, ਓਰੀਜਨਲ ਨਾਮ ਉਹਦਾ ਜੰਗ ਹਿੰਦ ਪੰਜਾਬ ਹੈ। ਅੱਛਾ, ਤੇ ਜੰਗ ਹਿੰਦ ਪੰਜਾਬ ਤੋਂ ਸ਼ਾਹ ਮੁਹੰਮਦ ਕਹਿੰਦੇ ਨੇ ਕਈ ਕੋਟ ਚੜੇ ਪੂਰਬੀ ਦੱਖਣੀ ਜੀ, ਜਾਂ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਜਿਹੜੇ ਹਮਲਾਵਰ ਫਰੰਟ ਪਲਟਨਾਂ ਸੀ ਸਾਰੀਆਂ, ਉਹ ਪੂਰਬੀਆਂ ਤੇ ਦੱਖਣੀਆਂ ਨੇ। ਪੂਰਬ ਦੇ ਵਿੱਚ ਬਿਹਾਰੀ, ਉੜੀਸਾ, ਬੰਗਾਲ ਤੇ ਦੱਖਣ ਦੇ ਵਿੱਚ ਮੈਡਰਾਸ ਰੈਜੀਮੈਂਟਸ। ਸੋ ਉਹ ਜਿਹੜੀ ਉਹਨਾਂ ਨੇ ਹੌਸਟਿਲਿਟੀ ਆ ਕੇ ਕੀਤੀ, ਅੰਗਰੇਜ਼ ਤਾਂ ਪਿੱਛੇ ਸੀ, ਜਿਹੜੇ ਪਹਿਲੇ ਹਮਲਾਵਰ ਸੀ, ਇਸ ਲਈ ਸ਼ਾਹ ਮੁਹੰਮਦ ਨੇ ਨਾਂ ਵੀ ਆਪਣੇ ਜੰਗਨਾਮੇ ਦਾ ਜੰਗ ਹਿੰਦ ਪੰਜਾਬ ਨੂੰ। ਤੇ ਇਸ ਤਰ੍ਹਾਂ ਆਹ ਵਰਲਡ ਵਾਰਾਂ ਦਾ ਨਿਸ਼ਾਨੀਆਂ, ਵਰਲਡ ਵਾਰਾਂ ਦੀਆਂ ਆ ਜਿਹੜਾ 100 ਕਿਲੋ ਦਾ ਬੰਬ ਇੱਥੇ ਸਿੱਟਦੇ ਹੁੰਦੇ ਸੀ ਜਰਮਨ ਵਾਲੇ, ਜਰਮਨ ਦੀਆਂ ਉਸ ਵੇਲੇ ਦੀਆਂ, ਆ ਸਾਰਾ ਫਰਸਟ ਵਰਲਡ ਵਾਰ ਦਾ ਸੀਨ ਹੈ ਜੀ। ਜਿੱਥੇ ਵੀ ਸਿੱਖ ਰੈਜੀਮੈਂਟ ਅੱਜ ਤੱਕ ਵੀ ਜਿੱਥੇ ਸਿੱਖ ਰੈਜੀਮੈਂਟ ਜਾਂਦੇ ਆ, ਮਹਾਰਾਜ ਦਾ ਪ੍ਰਕਾਸ਼ ਮੋਰੇ ਜਾਂਦਾ, ਇਹ ਗੱਲਾਂ ਦੱਸਣ ਦੇ ਲਈ ਕਿ ਇਹਨਾਂ ਨੇ ਦੇਖ ਲਿਆ ਸੀ ਕਿ ਜੇ ਸਾਨੂੰ ਪੱਕੇ, ਇਹਨਾਂ ਨੂੰ ਪੱਕੇ ਅਸੀਂ ਰੱਖਣਾ, ਕਿ ਇਹਨਾਂ ਨੂੰ ਧਰਮ 'ਚ ਪੱਕੇ ਰੱਖੀਏ, ਸਾਡੇ ਨਾਲ ਪੱਕੇ ਰਹਿਣਗੇ। ਇਹਨਾਂ ਨੇ ਇਹ ਗੱਲ ਬਹੁਤ ਚਿਰ ਪਹਿਲਾਂ ਸਿੱਖ ਲਈ ਸੀ। ਤੇ ਏਦਾਂ ਹੀ ਆਉਂਦੇ ਨੇ ਆ ਵੀ ਜਿਹੜਾ ਚਿੰਬਰ ਆ ਪੰਜਾਬ ਫਰੰਟੀਅਰ ਚਿੰਬਰ 1846 ਆਫਟਰ ਦੀ ਫਾਲ ਆਫ ਦ ਖਾਲਸਾ ਰਾਜ ਟੂ 1947 ਹੈ ਨਾ। ਸੋ ਆ ਸਾਰੇ ਜੋ ਮੈਮੋਰੇਬਿਲੀਆ ਉਸ ਵੇਲੇ ਦੇ ਆ, ਕਿਸੇ ਦੇ ਮੈਡਲ ਆ ਜੀ ਪਰਿਵਾਰਾਂ ਦੇ, ਉਹਨਾਂ ਨੇ ਦਿੱਤੀਆਂ ਚਿੱਠੀਆਂ ਨਾਲ। ਆਹ ਵੈਲੀਐਂਟ ਇੱਥੇ ਬੁੱਕਾਂ ਛਾਪਦੀਆਂ ਹੁੰਦੀਆਂ ਸੀ, ਮੈਗਜ਼ੀਨਾਂ, ਕਿ ਕਿੰਨੇ ਪ੍ਰਭਾਵਿਤ ਸਨ ਗੋਰੇ ਗੋਰੇ ਫਰਾਂਸ ਦੇ ਵਿੱਚੋਂ ਸਿੱਖ ਨਿਕਲ ਰਹੇ ਆ। ਤੇ ਹਸਪੀਟਲਾਂ ਦੇ ਵਿੱਚ ਆਹ ਬ੍ਰਾਈਟਨ ਇੱਥੇ ਹਸਪੀਟਲ ਬਣਾਏ ਸੀਗੇ ਜੀ 1846 46 ਦੇ ਵਿੱਚ, ਜਦੋਂ ਫਿਰ ਖਾਲਸਾ ਰਾਜ 46 ਦੇ ਵਿੱਚ ਜਦੋਂ ਸੂਰਜ ਢਹਿੰਦਾ ਆ, ਉਸੇ ਵੇਲੇ ਫਿਰ ਇਹਨਾਂ ਨੇ ਆਪਣਾ ਫਿਰ ਚੱਕ ਲਿਆ ਸੀ ਪੰਜਾਬ ਫਰੰਟੀਅਰ ਫੋਰਸ। ਲੁਧਿਆਣਾ ਹੈਡਕੁਆਰਟਰ ਰੱਖਿਆ ਹੋਣਾ, ਕਿਉਂਕਿ 1846 ਤੱਕ ਅਜੇ ਸਿੱਖ ਰਾਜ ਸੀ, ਉਹਨਾਂ ਨੇ ਰੋਜ਼ਾਨਾ ਲੈ ਲਿਆ, ਦੂਜਾ ਲੈ ਲਿਆ, ਪਰ ਹਾਂਜੀ ਇਹਨਾਂ ਨੇ ਬੈਕਗ੍ਰਾਉਂਡ ਤੇ ਆਪਣਾ ਕੰਮ ਸ਼ੁਰੂ ਕੀਤਾ ਸੀਗਾ। ਲੁਧਿਆਣਾ ਹਾਂਜੀ, ਉਹਨਾਂ ਦਾ ਤਾਂ ਬਹੁਤ ਜ਼ਿਕਰ ਆ ਰਿਹਾ ਲੁਧਿਆਣੇ ਦਾ ਤਾਂ ਵਾਰ-ਵਾਰ। ਸੋ ਆ ਸਾਰੇ ਮਾਡਲ ਜਦੋਂ ਇੱਧਰ ਗੱਲਬਾਤ ਹੁੰਦੀ ਸੀ, ਗੋਰੇ ਕਹਿੰਦੇ ਸੀ ਵੀ ਕਿੱਦਾਂ ਦੇ ਆ ਸਿੱਖ, ਇਹਨੇ ਮਾਡਲ ਉਸ ਵੇਲੇ ਦੇ ਓਰੀਜਨਲ ਫਰਸਟ ਵਰਲਡ ਵਾਰ ਤੋਂ ਇਹਨਾਂ ਨੇ ਬਣਾ ਕੇ ਸੈਕੰਡ ਵਰਲਡ ਵਾਰ ਤੱਕ ਇੱਧਰ ਭੇਜਣ ਲੱਗ ਪਏ ਸੀ ਕਿ ਇੱਦਾਂ ਦੇ ਸਿੱਖ। ਫਿਰ ਜਦੋਂ ਇਹਨਾਂ ਨੇ ਨੰਬਰਾਂ ਦੇ ਵਿੱਚ ਦੇਖੇ, ਜਦੋਂ ਸ਼ਹਾਦਤਾਂ ਪਾਉਣ ਆਏ ਸੀਗੇ ਕਿ ਕਈ ਹਜ਼ਾਰ ਇੱਕ ਦਿਨ ਦੇ ਵਿੱਚ। ਹਾਂਜੀ, ਆਹ ਵਰਲਡ ਵਾਰ ਦਾ ਇਹਦਾ ਇੱਕ ਵੱਡਾ ਇਵੈਂਟ ਆ ਰਿਹਾ ਜੀ ਸਾਡੇ ਕੋਲ 2 ਹਫ਼ਤਿਆਂ ਨੂੰ। ਹਜੇ ਇਹਦਾ ਵੈਸੇ ਪ੍ਰੋਪਰ ਇਹਦੀ ਅਨਵੇਲਿੰਗ ਨਹੀਂ ਹੋਈ, ਹਜੇ ਥੋੜਾ ਟਾਈਮ ਹੋਇਆ ਸੀ ਆਇਆ ਨੂੰ। ਅਨਫੋਰਚੂਨੇਟਲੀ ਉਹ ਸ਼ਿਪਿੰਗ ਦੇ ਵਿੱਚ ਇੱਧਰ ਉੱਧਰ ਕਰ ਦਿੰਦੇ ਨਾ, ਸਾਡਾ ਥੋੜਾ ਜਿਹਾ ਡੈਮੇਜ ਹੋਇਆ, ਇਹਨੂੰ ਸਹੀ ਕਰਕੇ ਇਹ ਫਿਰ ਇੱਥੇ ਜਿਹੜੀ ਬ੍ਰਿਟਿਸ਼ ਰੂਲ ਨੇਵੀ ਹੈ ਉਹਨਾਂ ਨੇ ਅਨਵੇਲ ਇਹਦਾ ਆ ਕੇ ਕਰਨਾ ਹੈ ਥੋੜੇ ਹਫ਼ਤਿਆਂ ਨੂੰ। ਹਾਂਜੀ, ਉਹਨਾਂ ਦੇ ਵੱਡੇ ਅਫਸਰ ਆ ਰਹੇ ਨੇ। ਤੇ ਹਾਂਜੀ, ਇਹ 3 ਸ਼ਿਪ ਗੋਰਿਆਂ ਨੇ ਜੀ ਸਿੱਖਾਂ ਦੇ ਨਾਮ ਤੇ ਨੇਵਲ ਵੈਸਲ ਸਨ। ਇੱਕ ਦਾ ਨਾਮ ਸੀਗਾ HMS ਸਰਦਾਰ, ਇੱਕ ਸੀਗਾ HMS ਸਿੱਖ, ਆ HMS ਸਿੱਖ ਆ, ਇੱਕ ਸੀਗਾ HMS ਪੰਜਾਬੀ, ਹਿਜ਼ ਔਰ ਹਰ ਮੈਜੈਸਟੀਜ਼ ਸਰਵਿਸਿਜ਼। ਸੋ HMS ਪੰਜਾਬੀ ਸਿੱਖ ਸਰਦਾਰ, ਕਿੰਨੀ ਡੂੰਘੀ ਸੋਚ ਸੀ। ਮੇਰਾ ਨਹੀਂ ਖਿਆਲ ਕਿ ਹਿੰਦੁਸਤਾਨ ਦੀ ਕਿਸੇ ਵੀ ਯੂਨਿਟ ਨੇ ਅੱਜ ਤੱਕ ਕੋਈ ਐਡੀ ਵੱਡੀ ਚੀਜ਼ ਦਾ ਨਾਂ ਸਰਦਾਰਾਂ ਦੇ ਨਾਮ ਤੇ ਰੱਖਿਆ ਹੋਵੇ, ਇੰਨਾ ਯੋਗਦਾਨ ਪਾਇਆ। ਹੁਣ ਅਸੀਂ ਇਨਫੈਂਟਰੀ ਬਾਰੇ ਤਾਂ ਵਾਕਿਫ ਹੈ ਕਿ ਸਿੱਖਾਂ ਦੀ ਪਰਸੈਂਟੇਜ ਕੀ ਸੀ, ਨੇਵਲ ਚ ਉਸ ਜ਼ਮਾਨੇ ਚ ਕਿੰਨੇ ਸਿੱਖਾਂ ਦੀ ਪਰਸੈਂਟੇਜ? ਬਹੁਤ ਘੱਟ ਸੀਗੀ ਜੀ। ਜਿੰਨੇ ਵੀ ਇਹਦੇ ਅਫਸਰ ਹੋਣਗੇ ਨਾ, I would say 90+% ਇਹਦੇ ਵਿੱਚ ਗੋਰੇ ਹੋਣਗੇ। ਗੋਰਿਆਂ ਦੇ ਜਿਹੜੇ ਟੋਪੀਆਂ ਦੇ ਉੱਪਰ ਬੈਜ ਲੱਗਦੇ ਹੁੰਦੇ ਸੀ, ਇਹਦਾ ਆ ਹੈ ਜੀ ਓਰੀਜਨਲ ਬੈਜ, ਇਹਦਾ ਇੱਥੇ ਲਾਲ ਪਿਆ, ਉਹ ਪਿਆ ਆ ਛੋਟਾ ਜਿਹਾ ਲਾਲ, ਉਹਦੇ ਤੇ HMS ਸਿੱਖ ਲਿਖਿਆ ਆ।
ਉਹ ਗੋਰਿਆਂ ਦੇ ਸਿਰਾਂ ਤੇ ਲੱਗਦਾ ਹੁੰਦਾ ਸੀਗਾ ਜੀ। ਇਹ ਜਾਣੀ ਕਿ ਬਹੁਤ ਵੱਡੀਆਂ ਨਿਸ਼ਾਨੀਆਂ ਇਹ ਸਾਡੇ ਲਈ ਕਿ ਕਿੰਨੇ ਅਗਲੇ ਪ੍ਰਾਊਡ ਸੀਗੇ ਇਹ ਯੋਗਦਾਨ ਦੇ ਲਈ, ਹਨਾ, ਕਿ ਕਿੰਨਾ ਇਹਨਾਂ ਨੇ ਯੋਗਦਾਨ ਪਾਇਆ। ਇਹ ਚੀਜ਼ਾਂ ਭੁੱਲ ਗਏ ਜਦੋਂ ਤੱਕ ਮਿਊਜ਼ੀਅਮ ਨਹੀਂ ਬਣਿਆ। ਆਹ ਚੀਜ਼ਾਂ ਕਿਤੇ ਵੀ ਜ਼ਾਹਰ ਨਹੀਂ ਹੋ ਰਹੀਆਂ, ਬਹੁਤ ਯੂਨੀਕ। ਹਾਂਜੀ, ਇਹ ਜ਼ਾਹਰ ਨਹੀਂ ਹੋ ਰਹੀਆਂ। ਪੁਰਾਣੀਆਂ ਸਟੈਂਪਾਂ ਆ ਤੁਹਾਡੇ ਉਧਰ ਕੈਨੇਡਾ ਦੀਆਂ ਜੀ, ਅਫਰੀਕਾ, ਬਾਕੀ ਪਾਕਿਸਤਾਨ ਤੇ ਹਿੰਦੁਸਤਾਨ, ਪਾਕਿਸਤਾਨ ਦੇ ਹੀ ਸਿੱਕੇ ਆਏ ਸੀਗੇ ਜੀ ਜਦੋਂ 400 ਸਾਲ ਦਾ ਉੱਥੇ ਮਨਾਇਆ ਗਿਆ ਸੀਗਾ ਜੀ। ਫਰਸਟ ਵਰਲਡ ਵਾਰ, ਪਹਿਲੀ ਵਰਲਡ ਵਾਰ ਦੇ ਤੱਕ ਦਾੜੇ ਪ੍ਰਕਾਸ਼ ਹੁੰਦੇ ਸੀ ਜਦੋਂ ਤੱਕ ਬੈਲਟਾਂ ਵਾਲੀਆਂ ਗੰਨਾਂ ਨਹੀਂ ਆਈਆਂ। ਜਦੋਂ ਫਿਰ ਬੈਲਟਾਂ ਵਾਲੀਆਂ ਗੰਨਾਂ ਆਉਣ ਲੱਗ ਪਈਆਂ ਫਿਰ ਦਾੜੇ ਬੰਨਣ ਲੱਗ ਪਏ ਕਿਉਂਕਿ ਬੈਲਟ ਦੇ ਵਿੱਚ ਫਸ ਜਾਂਦੇ ਹੁੰਦੇ ਸੀਗੇ। ਪਰ ਫਿਰ ਗੋਰੇ ਕੀ ਕਰਦੇ ਹੁੰਦੇ ਸੀ, ਇਹਨਾਂ ਨੇ ਫਿਰ ਹਰੇਕ ਹਫ਼ਤੇ ਜਾਂ ਜਦੋਂ ਵੀ ਮੈਨੂੰ ਵੈਸੇ ਕਈ ਵੇਲੇ ਕਹਿੰਦੇ ਨੇ ਸੰਗਾਂ ਦੀ, ਕਿਉਂਕਿ ਇਹਨਾਂ ਨੂੰ ਤਾਂ ਸਾਰਾ ਪਤਾ ਹੀ ਆ ਨਾ, ਸਵਾਲ ਮੈਨੂੰ ਚੇਤਾ ਭੁੱਲ ਜਾਂਦਾ। ਉਹਨਾਂ ਨੇ ਫਿਰ ਦਾੜੇ ਆਹੀ ਦਾ ਹੀ ਬਾਕੀ ਨੂੰ ਦੱਸ ਦੇਣਾ, ਖਿਲਾ ਕੇ ਦੇਖਦੇ ਹੁੰਦੇ ਕਿ ਕਿਤੇ ਤਰਾਸ਼ਦਾ ਤਾਂ ਨਹੀਂ। ਜੇ ਤਰਾਸ਼ਦਾ ਸੀ ਕਹਿੰਦੇ ਕਿ ਉਹ ਦੂਰ ਤੱਕ ਲੈ ਜਾਂਦੇ ਹੁੰਦੇ ਸੀ, ਫੀਲਡ ਮਾਰਸ਼ਲ ਤੱਕ, ਹੈ ਨਾ, ਉਹ ਗੱਲ ਚੱਲ ਜਾਂਦੀ ਹੁੰਦੀ ਸੀ। ਉਹੀ ਸਾਰਾ ਗੜੀ ਦਾ। ਪਰ ਇੱਥੋਂ ਅਸਲੀ ਮਿਊਜ਼ੀਅਮ ਤੋਂ ਸ਼ੁਰੂ ਹੋਇਆ ਸੀ ਜੀ। ਅਸੀਂ ਗੁਰਸ਼ਿਪ ਪੀਰੀਅਡ ਤੋਂ ਸ਼ੁਰੂ ਕਰਕੇ ਪਹਿਲਾਂ ਮੋਟਾ ਬਾਹਰਲੀਆਂ ਕਮਿਊਨਿਟੀਆਂ ਨੂੰ ਦੱਸਣ ਦੇ ਲਈ ਕਿ ਗੁਰੂ ਨਾਨਕ ਸਾਹਿਬ ਜੀ ਦਾ ਇਸ ਜਗਤ ਦੇ ਵਿੱਚ ਆਉਣਾ, ਅਕਾਲ ਤਖਤ ਗੁਰੂ ਗ੍ਰੰਥ ਸਾਹਿਬ ਜੀ ਦਾ ਕੰਪਾਈਲ ਹੋਣਾ, ਤੇ ਸ਼ਹੀਦੀ ਗੁਰੂ ਅਰਜਨ ਦੇਵ ਜੀ ਦੀ, ਉਹਦਾ ਕਾਰਨ ਕੀ ਬਣਿਆ, ਤੇ ਫਿਰ ਇੰਸਟਾਲੇਸ਼ਨ ਆਫ ਅਕਾਲ ਤਖਤ ਦਾ ਹੋਣ ਦੇ ਵਿੱਚ ਆਉਣਾ, ਯਾਨੀ ਕਿ ਮੋਟੀਆਂ ਚੀਜ਼ਾਂ ਅਸੀਂ ਦੱਸਣ ਦੇ ਲਈ ਨਾ। ਤੇ ਫਿਰ ਮਿਸਰਾਂ ਦਾ ਪੀਰੀਅਡ ਜਦੋਂ ਆਉਂਦਾ, ਹਾਂਜੀ ਆਮ ਦੇ ਲਈ, ਤੇ ਮਿਸਰਾਂ ਦਾ ਪੀਰੀਅਡ ਜਦੋਂ ਆਉਂਦਾ ਆ ਜਿਹੜੀਆਂ ਚੀਜ਼ਾਂ, ਇਹ ਸਾਰਾ ਹੁਣ ਵੈਸੇ ਅਸੀਂ ਅਪਡੇਟ ਵੀ ਕਰਨਾ ਆ ਤਕਰੀਬਨ 15 ਸਾਲਾਂ ਪੁਰਾਣਾ ਹੀ ਆ ਜੀ, ਪਰ ਇਤਿਹਾਸ ਦਾ ਇਤਿਹਾਸ ਹੈ ਨਾ। ਸੋ ਇਹ ਤੋਂ ਪਰੇ ਅਸੀਂ ਹੋਰ ਕਿੰਨਾ ਕੁ ਦੇਖਣਾ, ਜਿੰਨਾ ਕਿੱਥੇ ਲਿਖਿਆ ਗਿਆ ਹੈ ਨਾ। ਤੇ ਸਿੱਖ ਐਮਪਾਇਰ ਦਾ ਸਮਾਂ ਆਉਂਦਾ, ਬਹਾਦਰ ਸ਼ਾਹ ਜਿਹੜਾ ਸੈਕੰਡ ਆਪਾਂ ਬਾਹਰ ਗੱਲ ਕਰਦੇ ਸੀ ਕਿ ਜਦੋਂ ਖਾਲਸੇ ਨੇ ਰੀੜ੍ਹ ਦੀ ਹੱਡੀ ਭੰਨ ਦਿੱਤੀ ਸੀ ਤੇ ਉਹਨਾਂ ਦਾ ਮੁੜ ਕੇ ਹਾਵੀ ਹੋਣਾ, ਤੇ ਫਿਰ ਸਿੱਖਾਂ ਦਾ ਹੱਥ ਮਿਲਾਉਣਾ ਬਾਹਰਲੀਆਂ ਫੌਜਾਂ ਦੇ ਨਾਲ ਤਾਂ ਕਿ ਤੋਪਾਂ ਤੱਤੀਆਂ ਰਹਿਣ, ਹਨਾ, ਸਾਨੂੰ ਹੋਰ ਸਮਾਨ ਚਾਹੀਦਾ ਸੀਗਾ। ਪਰ ਫਿਰ ਵੀ ਦੇਖੋ ਕਿੱਥੇ 500-700 ਸਾਲ ਮੁਗਲਿਆ ਰਾਜ, ਕਿੱਥੇ 90 ਸਾਲਾਂ ਦੇ ਵਿੱਚ ਫਿਰ ਵੀ ਨਿਪਟੇਰਾ ਕੀਤਾ ਫਰੰਗੀਆਂ ਦਾ ਕਿਹਨੇ ਕੀਤਾ? ਖਾਲਸੇ ਨੇ ਕੀਤਾ। 90% ਤੋਂ ਜ਼ਿਆਦਾ ਸ਼ਹਾਦਤਾਂ ਦਿੱਤੀਆਂ, ਕਾਲੇ ਪਾਣੀਆਂ ਗਏ, ਫਾਂਸੀਆਂ ਤੇ ਚੜੇ। ਪਰ ਅਸੀਂ ਹਮੇਸ਼ਾ ਇਹੀ ਕਹਿੰਦੇ ਨੇ ਕਿ ਮਿਲਿਆ ਕੀ, ਪੰਜਾਬ ਦਾ ਨੁਕਸਾਨ ਕਿੰਨਾ। ਪਿਆਰਾ ਸਿੰਘ ਨਿਸ਼ਚਲ ਇੱਕ ਸਟੇਜੀ ਕਵੀ ਹੋਏ ਨੇ ਜੀ, ਉਹਨਾਂ ਦਾ ਇੱਕ ਕਪਲਟ ਹੈ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਵਾਰੇ, ਅਸੀਂ ਧੋਨ ਭਰਾਉਣ ਦੇ ਯਾਰ ਹੀ ਰਹੇ। ਇਹੀ ਹੋਇਆ ਜੀ, ਇਹੀ ਕੁਰਬਾਨੀਆਂ ਅਸੀਂ ਕੀਤੀਆਂ ਪਰ ਬਾਜ਼ੀ ਭਾਨੇ ਸ਼ਾਹ ਲੈ ਗਏ ਕਿਉਂਕਿ ਭੋਲੇ ਸੀ, ਹਨਾ। ਸਾਨੂੰ ਜਿੱਦਾਂ ਲੱਗਿਆ ਕਿ ਸਾਨੂੰ ਨਹੀਂ ਪਤਾ ਜੀ ਕਿ ਵਿਚਾਰੇ ਜਿਵੇਂ ਜਿਨ੍ਹਾਂ ਨੇ ਕਿਹਾ ਸੀ ਸਿੱਖਸ ਆਰ ਪੋਲੀਟੀਕਲੀ ਨਾਈਵ ਅਨਾੜੀ ਭੋਲਾ, ਉਹ ਸਾਰਾ ਕੁਝ ਨਾਈਵ ਸਭ ਕੁਝ ਆਇਆ। ਸਿੱਖ ਰਿਵਾਈਵਲ ਪੀਰੀਅਡ ਜਦੋਂ ਸ਼ੁਰੂ ਹੋ ਜਾਂਦਾ ਤੇ ਫਿਰ ਮਾਡਰਨ ਦਾ ਅੱਛਾ ਦੋਹਰਿਆਂ ਦੀ ਜਦੋਂ ਗੱਲ ਆਉਂਦੀ ਹੈ ਜੀ, ਪਿੱਛੇ ਆ ਸ਼ਾਸਤਰ ਵਾਸਤੇ ਜੋ ਤੁਸੀਂ ਦੇਖਿਆ ਜੀ, ਉਧਰ ਗੰਡਾਸੇ ਪਏ ਆ, ਟਕੂ ਆ, ਸਾਰੇ ਉਸ ਸਮੇਂ ਦੇ origignal ਸ਼ਾਸਤਰ ਆ ਜੀ, ਲੇਟ 17th ਸੈਂਚੁਰੀ। ਇੱਥੇ ਜਦੋਂ ਆਪਾਂ ਮਹਾਰਾਜ ਦੀ ਗੱਲ ਕਰਦੇ ਸੀ, ਮਹਾਰਾਜ ਦਾ ਕੰਪਾਈਲ ਕੀਤਾ ਗੁਰੂ ਅਰਜਨ ਦੇਵ ਸਾਹਿਬ ਜੀ ਨੇ, ਇੱਥੇ ਫਿਰ ਅਸੀਂ ਬਾਹਰਾਂ ਨੂੰ ਇਹ ਜ਼ਰੂਰ ਦੱਸਦੇ ਹੁੰਦੇ ਹਾਂ ਕਿ ਸਿੱਖ ਦਾ ਸਿਰ ਦੋ ਥਾਂ ਹੀ ਝੁਕਦਾ, ਜਾਂ ਗੁਰੂ ਗ੍ਰੰਥ ਸਾਹਿਬ ਜੀ ਜਾਂ ਫਿਰ ਸ਼ਾਸਤਰਾਂ ਦੇ ਪ੍ਰਤੀ, ਕਿਉਂਕਿ ਜਿਹਦੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਦੋਹਰਿਆਂ ਦੇ ਵਿੱਚ ਕਿ ਅਸ ਕਿਰਪਾਨ ਖੰਡੋ ਖੜਗ ਤੁਪਤ ਤਰਵਰਾ ਤੀਰ ਸਹਿਸ ਰੋਹੀ ਸਹਿਤੀ ਯਹ ਹਮਾਰੇ ਪੀਰ। ਫਿਰ ਅਸੀਂ ਉਹਨਾਂ ਨੂੰ ਇਹ ਵੀ ਦੱਸੀਦਾ ਕਿ ਪੰਜਾਂ ਕਕਾਰਾਂ ਦਾ ਭਾਈ ਇਹ ਸਾਡੇ ਨਾਲ ਰਹਿੰਦਾ ਹਮੇਸ਼ਾ, ਹੈ ਨਾ, ਤੇ ਇਹਨਾਂ ਦੇ ਨਾਲੇ ਅਸੀਂ ਮਰਨਾ, ਇਹਨਾਂ ਦੇ ਨਾਲੇ ਜੀਵਣਾ। ਤੇ ਆ ਸੰਜੋਆਂ ਉਸ ਸਮੇਂ ਦੀਆਂ ਇਹ ਤਾਂ ਰਿਪਲਾਈ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਕਿਉਂਕਿ ਪੱਗ ਦੇ ਉੱਤੋਂ ਦੀ ਜਿਹੜਾ ਉਹਦੀ ਇੱਕ ਓਰੀਜਨਲ ਵੀ ਮੇਰਾ ਖਿਆਲ ਇਹਨਾਂ ਦੇ ਐਲਬਰਟ ਤੁਹਾਡੇ ਮਿਊਜ਼ੀਅਮ 'ਚ ਇੱਥੇ ਹੈਗਾ ਹੈ। ਜਦੋਂ ਸਾਡੇ ਵਾਸ਼ਿੰਗਟਨ ਡੀਸੀ ਸਮਿਥਸੋਨੀਅਨ ਵਾਲਿਆਂ ਨੇ ਟੈਂਪਰੇਰੀ ਐਗਜ਼ੀਬਿਸ਼ਨ ਲਾਈ ਸੀ ਆਰਟੀਫੈਕਟ ਸੀ, ਉਹਨਾਂ ਨੇ ਓਰੀਜਨਲ ਉਹ ਲੰਬੇ ਨਾਲ ਲਟਕ ਰਹੇ ਨੇ। ਹਾਂਜੀ, ਇਹ ਵੀ ਉਸੇ ਸਮੇਂ ਦਾ ਜੀ, ਪਰ ਇਹ ਕਿਸੇ ਵੱਡੇ ਸਰਦਾਰ ਦਾ, ਜਿਹੜੇ ਤਾਂ ਹੁੰਦੇ ਸੀਗੇ ਜਿਹੜੀਆਂ ਆਪਣੀਆਂ ਫੌਜਾਂ ਆਨ ਫੌਜਾਂ ਖਾਸ ਤੇ ਫੌਜਾਂ ਹਾਂਜੀ ਨਿਸ਼ਾਨ, ਹਾਂਜੀ। ਤੇ ਜਿਹੜੀ ਹੁਣ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਮੇਨ ਫੌਜ, ਉਹਨਾਂ ਦੇ ਪਰਸਨਲ ਬੋਡੀਗਾਰਡ, ਉਹਨਾਂ ਦੇ ਤਾਂ ਸੋਨਾ ਜੜਿਆ ਹੁੰਦਾ ਸੀਗਾ ਨਾ, ਸੋ ਉਹਨਾਂ ਦੀਆਂ ਝਾਲਾਂ, ਮੇਰੇ ਖਿਆਲ ਤੁਸੀਂ ਉਸ ਝਾਲ ਦੀ ਗੱਲ ਕਰਦੇ, ਉਹਨਾਂ ਦਾ ਸਾਰਾ ਅਸਲਾ ਵੀ ਸੋਨੇ ਦੀ ਝਾਲ ਦਾ। ਤੇ ਇਹ ਹੁਣ ਜਿਹੜੇ ਬਾਕੀ ਦੇ ਜਨਰਲ, ਪਰ ਵੈਰੀਫਿਕੇਸ਼ਨ ਸਾਡੇ ਕੋਲ ਅਨਫੋਰਚੂਨੇਟਲੀ ਕੋਈ ਨਹੀਂ, ਅਪਾਰਟ ਫਰੋਮ 18th ਸੈਂਚੁਰੀ, ਹੈ ਨਾ। ਆ ਐਮਿਲੀ ਈਡਨ ਦੀਆਂ ਜਿਹੜੀਆਂ ਉਸ ਵੇਲੇ ਦੀਆਂ ਤਸਵੀਰਾਂ ਮਹਾਰਾਜਾ ਰਣਜੀਤ ਸਿੰਘ ਨੇ ਐਮਿਲੀ ਨੇ ਬਣਾਈ ਹੈ। ਹਾਂਜੀ ਹਾਂਜੀ, ਸੋ ਆ ਉਹਦੀਆਂ ਤਸਵੀਰਾਂ ਉਸ ਵੇਲੇ ਦੀਆਂ। ਤੇ ਇੱਧਰ ਫਿਰ ਜਦੋਂ ਆਪਾਂ ਆਨੇ ਆ ਜੀ, ਇਸ ਚਿੱਠੀ ਦਾ ਅਸੀਂ ਵਰਣਨ ਜ਼ਰੂਰ ਕਰਦੇ ਹੁੰਦੇ ਆ ਜੀ, ਕਿ ਜਿਹੜੀ ਚਿੱਠੀ ਮਹਾਰਾਜ ਨੇ ਕਾਬਲ ਦੀ ਸੰਗਤ ਨੂੰ ਲਿਖੀ ਸੀਗੀ ਜੀ, ਕਿ ਇਹ 5-7 ਗੱਲਾਂ ਕੋਈ ਚੇਤੇ ਰੱਖ ਲਵੇ ਕਿ ਬਹੁਤ ਕੀਮਤੀ ਗੱਲਾਂ ਸਨ। ਜਦੋਂ ਮਹਾਰਾਜ ਨੇ
ਭੇਜਿਆ ਸੀ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਸਰਬੱਤ ਸੰਗਤ ਕਾਬਲ ਗੁਰੂ ਰੱਖੇਗਾ, ਕਿਉਂਕਿ ਉਧਰੋਂ ਅਰਬੀ ਘੋੜੇ, ਉਧਰੋਂ ਅਸਲਾ, ਉਧਰੋਂ ਜੋ ਕੁਝ ਵੀ ਆਣਾ। ਛੇਵੇਂ ਪਾਤਸ਼ਾਹ ਦਾ ਗੁਰੂ ਗੋਬਿੰਦ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ, ਹਾਂਜੀ। ਸਰਬੱਤ ਸੰਗਤ ਕਾਬਲ ਗੁਰੂ ਰੱਖੇਗਾ, ਤੁਸਾਂ ਉੱਤੇ ਸਾਡੀ ਬਹੁਤ ਖੁਸ਼ੀ ਹੈ। ਤੁਸਾਂ ਖੰਡੇ ਦਾ ਅੰਮ੍ਰਿਤ ਪੰਜਾ ਤੋਂ ਲੈਣਾ, ਕੇਸ ਰੱਖਣੀ ਮੋਹਰ, ਇਹ ਸਾਡੀ ਮੋਹਰ ਹੈ ਨਾ। ਕੱਚ ਕੇ ਰਸਪਾਨ ਦਾ ਵਰਚਾ ਨੇ ਸਰਬਰੋ ਦਾ ਕੜਾ ਹੱਥ ਰੱਖਣਾ, ਦੋਨਾਂ ਵਕਤ ਪਾਲਣਾ ਕੰਘੇ ਚ ਕੰਘਾ। ਹੁਣ ਇੱਥੇ ਅਸੀਂ ਜਦੋਂ ਅਸੀਂ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਨਾ ਜੀ ਕਿ ਕੰਘਾ ਫੇਰਦਿਆਂ ਸਦਾ ਹੀ ਯਾਦ ਰੱਖਣਾ, ਕਦੇ ਚੱਲਣੀਆਂ ਸਿਰਾਂ ਤੇ ਆ ਰਹੀਆਂ ਨੇ। ਹੁਣ ਲੱਕੜਾਂ ਦੀ ਕੋਈ ਮੁੱਲ ਨਹੀਂ, ਪਰ ਜਦੋਂ ਲੱਕੜ ਦੇ ਉੱਤੇ ਆਰਾ ਚੱਲਿਆ ਉਹ ਵਹਿੰਦੀ ਆ 10ਵੇਂ ਦੀਵਾਰ ਜਾ ਕੇ, ਹੈ ਨਾ। ਸੋ ਇਹਨਾਂ ਗੱਲਾਂ ਨੂੰ ਅਸੀਂ ਜ਼ਰੂਰ ਯਾਦ ਕਰਾਣੇ। ਸਰਬੱਤ ਸੰਗਤ ਭਾਖਾ ਪੁੱਠਾ ਮਾਸ ਨਾ ਖਾਣਾ, ਤਮਾਕੂ ਨਾ ਵਰਤਣਾ, ਭਾਦਨੀ ਤਥਾ ਕੰਨਿਆ ਮਾਰਨ ਵਾਲੇ ਸੇ ਮੇਲ ਨਾ ਰੱਖੇ, ਹੈ ਨਾ। ਮੀਣੇ ਮਸੰਦੀ ਦੇ ਰਾਮ ਰਹੀਆਂ ਕਿ ਸੰਗਤ ਨਾ ਬੈਸੋ, ਗੁਰਬਾਣੀ ਪੜ੍ਹਨੀ, ਗੁਰੂ ਕੀ ਮੱਤ ਰੱਖਣੀ, ਹੈ ਨਾ। ਇਹ ਇੰਨੀਆਂ ਗੱਲਾਂ ਕੋਈ ਚੇਤੇ ਰੱਖ ਲਵੇ, ਜਾਣੀ ਕਿ ਇਹ ਯੂਨਿਟੀ ਦਾ ਇੱਕ ਉਸ ਸਮੇਂ ਦਾ ਇੱਕ ਪ੍ਰਤੀਕ ਸੀਗਾ। ਇੱਥੋਂ ਜਦੋਂ ਇਨਵੇਸ਼ਨ ਪੰਜਾਬ ਦੇ ਹਮਲੇ ਸ਼ੁਰੂ ਹੁੰਦੇ ਆ, ਮਹਾਰਾਜਾ ਰਣਜੀਤ ਸਿੰਘ ਚੜ੍ਹਾਈ ਕਰਦੇ ਆ ਜੀ 39 ਦੇ ਵਿੱਚ, ਹਾਂਜੀ। ਉਸ ਤੋਂ ਬਾਅਦ ਥੋੜ੍ਹਿਆਂ ਸਾਲਾਂ ਦੇ ਵਿੱਚ ਹੀ, ਪਰ ਸਾਨੂੰ ਇਹੀ ਗੱਲਾਂ ਦੀ ਡਾਕਟਰ ਸਾਹਿਬ ਸਮਝ ਨਹੀਂ ਅੱਜ ਤੱਕ ਲੱਗੀ, ਉਹ 3-4 ਬੰਦੇ ਕਿੱਦਾਂ ਕਮਾਈ ਗਏ ਮਹਾਰਾਜਾ ਰਣਜੀਤ ਸਿੰਘ ਨੂੰ, ਕਿ ਇਹਨਾਂ ਨੇ ਕਿੱਦਾਂ ਨਹੀਂ ਉਹ ਚੀਜ਼ਾਂ ਦੇਖੀਆਂ ਜਾਂ ਅਣਦੇਖੀਆਂ ਕੀਤੀਆਂ। ਸਮਝ ਤਾਂ ਉਹਨਾਂ ਨੂੰ ਵੀ ਹੋਣੀ ਆ, ਇਹ ਵੀ ਕਿਸੇ ਕਰ ਕੀ ਰਹੇ ਆ। ਇੱਕ ਗੱਲ ਕੱਲ ਦੀ ਡਿਸਕਸ਼ਨ ਵੀ ਸੀ, ਜਿਹੜਾ ਸਿੱਖਾਂ 'ਚ ਮਾਡਲ ਕਾਮਯਾਬ ਰਿਹਾ 18th ਸੈਂਚੁਰੀ, ਉਹ ਸੀ ਕਲੈਕਟਿਵ ਲੀਡਰਸ਼ਿਪ ਦਾ ਮਾਡਲ ਜੀ। ਸਿੱਖ ਮਿਸਲਾਂ ਭਾਵੇਂ ਇੱਕ ਦੂਜੇ ਨਾਲ ਲੜਦੀਆਂ ਵੀ ਸੀ, ਪਰ ਉਹਨਾਂ ਨੇ ਇੱਕੋ ਵੇਲੇ ਮੁਗਲਾਂ ਨੂੰ ਵੀ ਡਿਫੀਟ ਕੀਤਾ, ਅਫਗਾਨਾਂ ਨੂੰ ਵੀ ਕੀਤਾ, ਮਰਾਠਿਆਂ ਨੂੰ ਵੀ ਪੰਜਾਬ ਤੋਂ ਬਾਹਰ ਕੱਢਿਆ ਜੀ। ਉਸ ਪੀਰੀਅਡ ਦਾ ਹੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ, ਹਾਲਾਂਕਿ ਸਾਡੇ ਕੋਲ ਮਹਾਰਾਜਾ ਰਣਜੀਤ ਸਿੰਘ ਜੋ ਤੁਸੀਂ ਕਲੈਕਟ ਕੀਤਾ 99% ਉਸ ਪੀਰੀਅਡ ਦਾ ਹੀ ਹੈ, ਹੋਰ ਕੁਝ ਦਿਖਾਉਣ ਨੂੰ ਵੀ ਨਹੀਂ ਹੈ ਜੀ। ਔਰ ਆਈਡੀਅਲ ਰੂਲ ਸੀ, ਇਹਦੇ ਕੋਈ ਸ਼ੱਕ ਨਹੀਂ। ਜਸਟਿਸ ਸੀ, ਅਦਲ ਸੀ, ਮੈਰਿਟੋਕ੍ਰੇਸੀ ਵਾਸ ਦਾ ਕ੍ਰਾਈਟੇਰੀਆ, ਮੈਰਿਟ ਦੇ ਉੱਤੇ ਸੀ। ਲੇਕਿਨ ਅਨਫੋਰਚੂਨੇਟਲੀ ਸਰਬੱਤ ਖਾਲਸਾ ਸਿਸਟਮ ਦਾ ਖਤਮ ਹੋ ਜਾਣਾ, ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਪੀਰੀਅਡ 'ਚ 2 ਸਰਬੱਤ ਖਾਲਸਾ ਹੋਏ ਨੇ। ਇੱਕ ਜਦੋਂ ਹੋਲਕਰ ਆਇਆ ਸਤਲੁਜ ਕ੍ਰਾਸ ਕਰਕੇ, ਤੇ ਦੂਜੇ ਉਸ ਤੋਂ ਬਾਅਦ ਓਵਰ। ਫਿਰ ਹੋਇਆ ਕਿ ਜਿਹੜਾ ਪਾਵਰ ਸੈਂਟਰ ਹੈ ਓਵਰ ਏ ਪੀਰੀਅਡ ਆਫ ਟਾਈਮ, ਅਕਾਲ ਤਖਤ ਦੀ ਥਾਂ ਪੈਲੇਸ ਬਣ ਗਿਆ, ਲਾਹੌਰ ਪੈਲੇਸ। ਤੇ ਪੈਲੇਸ ਹੋਏਗਾ ਤਾਂ ਤੁਸੀਂ ਇੱਥੇ ਗੇਮ ਆਫ ਥਰੋਨਸ ਦੇਖਦੇ ਹੋ, ਪੈਲੇਸ ਇੰਟਰੀਗ। ਫਿਰ ਉਹ ਜਦੋਂ ਪੈਲੇਸ ਦੇ ਵਿੱਚ ਪਾਵਰ ਸ਼ਿਫਟ ਹੁੰਦੀ ਹੈ, ਫਿਰ ਇੰਟਰੀਗਸ ਹੁੰਦੀਆਂ ਨੇ। ਉਹ ਇੰਟਰੀਗ ਡੋਗਰਿਆਂ ਨੇ ਕੀਤੀ, ਕਿ ਲਾਲ ਸਿੰਘ ਤੇਜ ਸਿੰਘ ਮਿਸ਼ਰਾ ਨੇ ਕੀਤੀ, ਕਿ ਉਹਨਾਂ ਦੇ ਆਪਣੇ ਕਜ਼ਨ ਸੰਧਾਵਾਲੀਆਂ ਨੇ ਕੀਤੀ। ਇਹ ਹਰ ਇੱਕ ਜੋ ਕਹਾਣੀ ਲਿਖ ਰਿਹਾ ਉਹਦਾ ਪਰਸਪੈਕਟਿਵ ਹੋਏਗਾ। But fact that is why after a single fight 1847 1846 ਦੀਆਂ 4-5 ਲੜਾਈਆਂ, ਸਭਰਾਵਾਂ, ਅਲੀਗੜ੍ਹ, ਫਿਰੋਜ਼ ਸ਼ਾਹ ਤੋਂ ਬਾਅਦ ਆ ਕੇ ਲਾਹੌਰ ਬਹਿ ਗਏ। ਸੋ ਉਹ ਇੱਕ ਰੀਜ਼ਨ ਇਹੀ ਬਣਿਆ। ਔਰ ਕਿਉਂਕਿ ਮਹਾਰਾਜਾ ਸ਼ੇਰ ਸਿੰਘ ਏਬਲ ਸੀ, ਉਹਨੇ ਸਟੇਬਲਾਈਜ਼ ਕਰ ਵੀ ਲਿਆ ਸੀ। ਜਿਹੜਾ ਤਿੱਬਤ ਫਤਹ ਹੋਇਆ ਜਾਂ ਜਿਹੜੀ ਸਿੱਖਾਂ, ਚੀਨ ਔਰ ਦਲਾਈ ਲਾਮੇ ਦੀ ਟ੍ਰੀਟੀ ਹੋਈ, ਉਹ 1842 ਚ ਹੋਈ, ਮਹਾਰਾਜਾ ਸ਼ੇਰ ਸਿੰਘ। ਪਰ ਉਹ ਜਿਹੜੀ ਓਲਡ ਰਾਈਵਲਰੀ ਫਿਰ ਸੰਧਾ ਵਾਲੀਆਂ ਦੇ ਦਿਮਾਗ 'ਚ ਘੁੰਮ ਰਹੀ ਸੀ ਵੀ ਸਾਡੀ ਭੈਣ ਚੰਦ ਕੌਰ ਨੂੰ ਮਾਰਿਆ ਉਹਨਾਂ ਦੀ ਸੀ, ਉਹਨਾਂ ਨੇ ਉਹਨੂੰ ਸ਼ੇਰ ਸਿੰਘ ਤੇ ਉਹਦਾ ਮੁੰਡਾ ਵੀ ਮਾਰਤਾ 10-11 ਸਾਲ। ਸੋ ਇਹ ਪੈਲੇਸ ਇੰਟਰੀਗ ਦਾ ਨਤੀਜਾ। ਔਰ ਮੈਂ ਸਮਝਦਾ ਵੀ ਅੱਜ ਵੀ ਜਦੋਂ ਹੁਣ ਕੋਈ ਜੇ ਇੱਕ ਜਥੇਬੰਦੀ ਕਹੇ ਜੇ ਨਹੀਂ ਸਿੱਖਾਂ ਦੇ ਵਿੱਚ ਸਾਨੂੰ ਕਲੈਕਟਿਵਲੀ ਉਹੀ ਮਾਡਲ ਪਠਾਣਾ ਦੇ ਵਿੱਚ ਕਿਉਂ ਸਾਰੀਆਂ ਬਾਹਰਲੀਆਂ ਤਾਕਤਾਂ ਨਾਕਾਮਯਾਬ ਹੋਈਆਂ, ਅਮਰੀਕਾ ਵੀ 20 ਸਾਲ ਨੈਟੋ ਬੈਠੀ ਰਹੀ, ਪਹਿਲਾਂ ਸੋਵੀਅਤ ਯੂਨੀਅਨ, ਕਿਉਂਕਿ ਉਹਨਾਂ ਦਾ ਜਿਰਗਾ ਸਿਸਟਮ, ਹਾਲਾਂ ਆਪਸ ਲੜਦੇ ਨੇ ਜਿੰਨੇ ਕੋ ਕਬਾਇਲੀ ਹੈ। ਸੋ ਸਾਡਾ ਜਿਹੜਾ ਸਿਸਟਮ ਹੈ ਅਲਟੀਮੇਟਲੀ ਵੀ ਐਗਰੀ ਟੂ ਡਿਸਐਗਰੀ ਦੇ ਥੱਲੇ ਇੱਕ ਸੈਂਟਰਲ ਕਮਾਂਡ ਉਹ ਸਾਡੀ ਕਲੈਕਟਿਵ ਹੀ ਹੋਏਗੀ। ਅੱਜ ਵੀ ਜੇ ਕੋਈ ਕਹੇ ਜੀ ਇੱਕ ਬੰਦਾ ਆ ਜਾਏ, ਫਲਾਣਾ ਆ ਜਾਏ, ਢਿਮਕਾ ਨਹੀਂ। ਸੋ ਮੈਨੂੰ ਇਹ ਲੱਗਦਾ ਵੀ ਸਭ ਤੋਂ ਵੱਡਾ ਇਹ ਮਹਾਰਾਜਾ ਰਣਜੀਤ ਸਿੰਘ ਬਹੁਤ ਕੇਪੇਬਲ ਸੀ, ਨੋ ਡਾਊਟ ਅਬਾਊਟ ਇਟ, ਪਰ ਜੇ ਕੇਪੇਬਲ ਸਕਸੈਸਰ ਨਹੀਂ ਹੈ ਤੇ ਉਹ ਗੱਲ ਅੱਗੋਂ ਹੈਂਡਓਵਰ ਨਹੀਂ ਹੋਈ। ਸੋ ਦੈਟ ਇਜ਼ ਦਾ ਰੀਜ਼ਨ। ਬਟ ਆਈ ਥਿੰਕ ਜਦੋਂ ਇੱਥੋਂ ਬੈਟਲ ਆਪਣੇ ਮੁਲਕੀ ਦੀ ਜੰਗ ਤੋਂ ਸ਼ੁਰੂ ਹੋਇਆ ਜੀ 1845, ਹੁਣ ਇੱਥੇ ਅਸੀਂ ਆਹ ਮਿਲਟਰੀ ਪੈਟਰਨ ਨੂੰ ਸਿਰਫ ਅਸੀਂ ਐਕਸਪੈਂਡ ਕੀਤਾ, ਵੱਡੇ ਕੀਤਾ ਜੀ। ਹੂਬਹੂ ਜੋ ਕੁਛ ਇੱਥੇ ਦਿਖਦੇ ਆ, ਦਮਾਲੇ ਪਹਿਲੇ ਹੈ ਨਾ, ਤੇ ਉਹਨਾਂ ਦੀਆਂ ਵੱਡੀਆਂ ਤਲਵਾਰਾਂ, ਵੱਡੀਆਂ ਕਿਰਪਾਨਾਂ, ਆ ਉਹੀ ਤੋਪਾਂ ਜਿਨ੍ਹਾਂ ਦੇ ਪਿੱਛੇ ਤੁਸੀਂ ਜਿਨ੍ਹਾਂ ਨੂੰ ਹੁਣ ਦੇਖਣ ਜਾ ਰਹੇ ਆਪਾਂ ਥੋੜ੍ਹੇ ਮਿੰਟਾਂ ਨੂੰ ਨਾ, ਆ ਉਹੀ ਤੋਪਾਂ ਦੇ ਮੂੰਹ ਖੁੱਲ ਰਹੇ ਆ ਓਰੀਜਨਲ ਤੋਪਾਂ, ਉਹੀ ਖਾਲਸੇ ਰਾਜ ਦੀਆਂ। ਹੁਣ ਉਸ ਵੇਲੇ ਡਰਾਫਟਮੈਨ ਖੜੇ ਨੇ, ਘੱਟੋ ਛੇਤੀ ਆਪਣਾ ਡਰਾਫਟ ਕੀਤਾ, ਸ਼ਾਮ ਨੂੰ ਲੜਾਈਆਂ ਬੰਦ ਹੁੰਦੀਆਂ, ਉਹਨੇ ਜਾ ਕੇ ਰੰਗ ਭਰੇ। ਆ ਜੋ ਉਹਦੀਆਂ ਅੱਖਾਂ ਨੇ ਦੇਖਿਆ, ਆ ਉਹੀ ਚੀਜ਼ ਆ ਮੁਦਕੀ ਦੀ ਜੰਗ। ਅਸੀਂ ਸਾਰਾ ਕੁਝ ਸੋਰਸਡ ਆ ਜੀ, ਹਰੇਕ ਚੀਜ਼ ਦਾ ਸਰੋਤ ਆ। ਆਹ ਰੈਵਰੈਂਡ G.H. ਹਡਸਨ ਦੀ ਕਿਤਾਬ 12 Years of Soldiers,
ਲਾਈਫ ਇਨ ਇੰਡੀਆ। ਆ ਜਦੋਂ ਦੂਸਰੀ ਜੰਗ ਦੀ ਗੱਲ ਹੁੰਦੀ ਹੈ ਫਿਰੋਜ਼ ਸ਼ਾਹ ਦੀ 1845, ਉਸ ਵੇਲੇ ਦਾ ਪ੍ਰਧਾਨ ਮੰਤਰੀ ਆ ਸੋਰਸ ਹੈ ਜੀ J.W. ਬੋਲਡਵਿਨ। ਉਹ ਕਹਿੰਦਾ even the British Prime Minister Sir Robert Peel was astonished at the numbers being so less, the power, the concentration, skill and the courage of the enemy। ਕਿੱਡੀ ਵੱਡੀ ਗੱਲ ਸੀ ਜੀ ਕਿ ਇੱਕ ਮੁਲਕ ਦਾ ਪ੍ਰਧਾਨ ਮੰਤਰੀ ਆਪਣੇ ਦੁਸ਼ਮਣ ਦੀ ਸਿਫਤ ਕਰਦਾ ਹੋਵੇ। ਦੁਸ਼ਮਣ ਉਸ ਵੇਲੇ ਨਾ ਸਿੱਖ ਸੀ। First time we faced a war-like race। A war-like race। yes। A war-like race। ਹਾਂਜੀ ਕਿ ਪਹਿਲੀ ਵਾਰ ਹੈ ਜੀ ਮਾਲ ਜਾਓਗੇ ਨਾ ਕਿਤੇ ਮੁੰਡੇ ਦੇ ਫੋਟੋ ਹੈਗੀ ਉਹਦਾ ਕੈਮਰਾ ਚੱਲਦਾ ਉਹਦਾ ਉੱਥੇ ਪਹਿਲੀ ਦਿਨ ਇਹਨਾਂ ਦਾ ਵੱਡਾ ਜਨਰਲ ਸਿੱਖਾਂ ਕੋਲ ਮਾਰਿਆ ਗਿਆ ਸੀ ਤੇ ਉਹ ਮਾਲਟਾ ਉੱਥੇ ਵਾਰ ਮਿਊਜ਼ੀਅਮ ਆ ਉੱਥੇ ਉਹਨੇ 30-35 ਜਿਹੜੇ ਨੇ ਵੱਡੇ ਜਨਰਲ ਪਹਿਲੇ 100-150 ਸਾਲ 2 ਸਾਲ ਇਹਨਾਂ ਦੇ ਮਰੇ ਆ ਨਾ ਉਹਨਾਂ ਦੀ ਪਲੇਟਾਂ ਆਈਆਂ ਉਹਦੇ ਮੈਂ ਉੱਥੇ ਪੜਿਆ ਤੇ ਉੱਥੇ ਆਹ ਲਿਖਿਆ ਪ੍ਰਮੋਸ਼ਨ ਲੈਣੇ ਚ ਸਾਡਾ ਬੰਦਾ ਜਿਹੜਾ ਮੇਨ ਜਨਰਲ ਸੀ ਪਹਿਲੇ ਦਿਨ ਮਰ ਗਿਆ ਸੀ ਜਨਰਲ ਬ੍ਰੈਡਫੋਰਡ। ਮੈਨੂੰ ਜਿੱਦਾਂ ਮੈਂ ਤੁਹਾਨੂੰ ਕੱਢ ਦੇਣਾ ਉਹਦੇ ਉਸ ਕੈਮਰੇ 'ਚ ਉਹਦੇ ਕੋਲ ਹੈਗੀ ਆ ਉਹ ਤਾਂ ਬਾਅਦ ਜਾਣ ਲੱਗਾ। ਸ਼ਹੀਦੀਆਂ ਦੀ ਜਦੋਂ ਸ਼ਹੀਦੀਆਂ ਦੀ ਗੱਲ ਆਉਂਦੀ ਆ ਜੀ ਕਿ ਇਹ ਦੇਖ ਕੇ ਹੈਰਾਨ ਹੋ ਗਏ ਕਿ ਬਈ ਜਦੋਂ ਅਸਲਾ ਮੁੱਕ ਗਿਆ, ਬਰੂਦ ਮੁੱਕ ਗਿਆ, ਸਭ ਕੁਝ ਮੁੱਕ ਗਿਆ, ਜੇ ਘੋੜਿਆਂ ਨੇ ਵੀ ਸਾਥ ਛੱਡ ਦਿੱਤਾ ਫਿਰ ਇਹ ਜੰਗ ਚੋਂ ਵੀ ਨਹੀਂ ਭੱਜਦੇ। ਇਹ ਕਿੱਦਾਂ ਦੇ ਲੋਕ ਨੇ ਹਨਾ, ਸ਼ਹਾਦਤਾਂ ਕਿਵੇਂ ਪਾਣੀਆਂ ਜਾਣਦੇ ਆ। ਆਹ ਜਿਹੜੀ ਆਪਾਂ ਬਾਹਰ ਗੱਲ ਕਰਦੇ ਸੀ 1846 ਆਲੀਵਾਲ ਦੀ ਜੰਗ, ਜਦੋਂ 3 ਵਾਰੀ ਘੋੜੇ, ਜਿਹਦੀ ਗੱਲ ਗਾਹਾਂ ਜਾ ਕੇ ਸ਼ਾਹ ਮੁਹੰਮਦ ਕਰਦਾ, ਵੈਰੀਫਿਕੇਸ਼ਨ ਹੋ ਰਿਹਾ ਇਤਿਹਾਸ ਨਾ ਇੱਧਰਲਾ ਉੱਧਰ। ਸੋ ਇੱਥੇ ਜੇਮਸ ਜਿਲੀਗਮ ਲਾਈਫ ਆਫ ਲਾਂਸਸ ਦੇ ਵਿੱਚ ਇਹ ਲਿਖ ਰਿਹਾ, ਇਹਦਾ ਟੁਕੜੀ ਬਣਾਈ, ਟੁਕੜੀ ਦੇ 3 ਵਾਰੀ ਹਮਲੇ ਹੋਏ ਆ ਹਨਾ। ਕਿੱਦਾਂ ਦੀ ਟੁਕੜੀ ਬਣਾਉਂਦੇ ਸੀ, ਕੀ ਵਰਤਦੇ ਸੀਗੇ, ਹਾਲਾਂਕਿ ਹਥਿਆਰ ਸਾਡੇ ਕੋਲ ਇਹਨਾਂ ਨਾਲੋਂ ਚੰਗੇ, ਪਰ ਇਹਨਾਂ ਦੇ ਟੈਕਨੀਕ ਵੀ ਛੱਡੋ, ਕਹਿੰਦੇ ਇਹਨਾਂ ਦਾ ਜਜ਼ਬਾ ਕੀ ਆ ਇਹਨਾਂ ਲੜਾਈਆਂ ਦੇ ਵਿੱਚ, ਕਿ ਇਹਨਾਂ ਦਾ ਜਜ਼ਬਾ ਕੀ ਆ ਹਨਾ, ਕਿ ਕਿੱਦਾਂ ਲੜਦੇ ਨੇ। ਇਸੇ ਗੱਲ ਦੇ ਵਿੱਚ ਜਦੋਂ ਆਹ ਸਭਰਾਵਾਂ ਤੇ ਆਲੀਵਾਲ ਦੀ ਜੰਗ, ਆਪਣਾ ਅਟਾਰੀ ਵਾਲਾ ਸਰਦਾਰ ਆਲੀਵਾਲ ਦੀ ਜੰਗ ਚ ਉਤਰਿਆ ਸੀ ਨਾ, ਸਭਰਾਵਾਂ ਵਾਲੀ ਜੰਗ ਚ ਉਤਰੇ ਸ਼ਾਮ ਸਿੰਘ ਅਟਾਰੀ 1846। ਹੁਣ ਇੱਥੇ ਜਦੋਂ ਗੋਰਿਆਂ ਦੇ ਆਪਣੀ ਫੌਜ ਖੜੀ ਕਰਦਾ ਸੀਗਾ, ਜਿਹੜਾ ਡੋਗਰੇ ਖੜੀ ਕਰਦੇ ਸੀ, ਖੜੀ ਇਸ ਹਿਸਾਬ ਨਾਲ ਕਰਦੇ ਸੀ ਕਿ ਹਾਰ ਸਿੱਖ ਫੌਜ ਦੀ ਹੀ ਹੋਣੀ, ਜੋ ਮਰਜ਼ੀ ਕਰ ਲਓ ਹਨਾ, ਇਹ ਪਤਾ। ਇੱਥੇ ਜਦੋਂ ਆ ਕੇ ਸ਼ਾਮ ਸਿੰਘ ਨੇ ਕਹਿੰਦੇ ਰਿਟਰੀਟ ਕਰਨ ਦਾ ਵੀ ਰਾਹ ਨਹੀਂ, ਬੇੜੀਆਂ ਵਾਲਾ ਪੁਲ ਵੀ ਤੋੜ, ਬੇੜੀਆਂ ਵਾਲਾ ਪੁਲ ਵੀ। ਹੁਣ ਇਸ ਜੰਗ ਦੇ ਵਿੱਚ ਜਦੋਂ ਆ ਕੇ ਸ਼ਾਮ ਸਿੰਘ ਨੇ ਆ ਕੇ ਦੇਖਿਆ ਪੇਵੇ ਕਿ ਤੋਪਾਂ ਚੱਲਦੀਆਂ, ਜਿਹੜੇ ਤਾਂ ਹੁਣ ਲੜਾਕੇ ਆ ਇੱਥੇ, ਉਹਨੇ ਦੇਖਿਆ ਪੇਵੇ ਕਿ ਦਗੜ ਤੋਪਾਂ, ਕਿੰਨੀਆਂ ਤੋਪਾਂ ਚੱਲਦੀਆਂ ਹੋ ਗਈਆਂ ਜੀ ਇੱਕ ਵਾਰ। ਮੁਹੰਮਦ ਨੇ ਅਮਰ ਕੀਤਾ ਹੈ ਨਾ ਹਾਂ ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬਨ ਸ਼ਸਤਰੀ ਜੋੜ ਵਿਛੋੜ ਸੁੱਟੇ। ਹਾਂਜੀ ਸ਼ਾਹ ਮੁਹੰਮਦ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲੋਹ ਵਿਛੋੜ ਦਿੱਤੇ। ਉਹ ਵੀ ਆਣ ਲੱਗਾ ਜੀ ਥੋੜੇ ਮਿੰਟ ਵਿੱਚ, ਸ਼ਾਹ ਮੁਹੰਮਦ ਵੀ ਬੋਲੋ। ਇੱਥੇ ਆ ਕੇ ਜਦੋਂ ਆ ਕੇ ਦੇਖ 170 ਤੋਪਾਂ ਚੱਲਦੀਆਂ ਜੀ, 170 ਤੋਪਾਂ ਦੇ ਉੱਪਰੋਂ ਗੋਲੇ ਆ ਰਹੇ ਆ, ਪਰ ਤੋਪਾਂ ਦੇ ਮੂੰਹ ਉੱਪਰ 70% ਉਸ ਵੇਲੇ ਤੋਪਚੀ ਪਹਿਲੇ ਹੀ, ਤੋਪਚੀ ਨੂੰ ਤਾਂ ਜੋ ਹੁਕਮ ਹੋਇਆ ਉਹਨੇ ਤਾਂ ਉਹੀ ਕਰਨਾ, ਗੋਲਾ ਕੋਈ ਵੀ ਨਹੀਂ ਉੱਥੇ ਡਿੱਗ ਰਿਹਾ। ਪਰ ਜਿਹੜੇ ਲੜ ਰਹੇ ਆ ਮੈਦਾਨ ਦੇ ਵਿੱਚ, ਖਾਲਸਾ ਲੜ ਰਿਹਾ ਸੀ, ਉਹ ਤਾਂ ਇਹ ਕਹਿ ਰਹੇ ਸੀ ਨਾ ਬਈ ਸਾਡੀਆਂ 170 ਤੋਪਾਂ ਉਧਰ ਚੱਲ ਰਹੀਆਂ, ਉੱਪਰੋਂ ਲੰਘ ਰਿਹਾ। ਉਹਨਾਂ ਨੂੰ ਇਹ ਨਹੀਂ ਨਾ ਪਤਾ ਨੁਕਸਾਨ ਉਹ ਕੀ ਕਰ ਰਹੇ ਆ, ਕੱਖ ਨਹੀਂ ਨੁਕਸਾਨ ਕਰ ਰਹੇ ਹਨਾ, ਦੂਏ ਪਾਸੇ ਜਾ ਰਹੇ ਨੇ ਗੋਲੇ। ਇਸ ਲੜਾਈ ਦੇ ਵਿੱਚ ਸਾਡੇ ਬਜ਼ੁਰਗ ਸ਼ਹੀਦ ਹੋਏ ਆ ਤੇ ਸਾਡੇ ਘਰ ਦੇ ਉਹ ਜਿਹੜੀ ਆਪਾਂ ਹਾਂ ਠੀਕ ਹੈ ਜਦੋਂ ਆਪਾਂ ਗਏ ਸੀ ਨਾਲ 4 ਗੁਰਸਿੱਖ ਸੀਗੇ, ਸਾਡੇ ਘਰ ਦੀ ਜਿਹੜੀ ਦੁਰਗਾਹ ਆ ਨਾ ਪੂਰੇ ਵਾਲੀ ਸੀ, ਸਾਡਾ ਪਰਸਾਰ ਪਿੰਡ ਪੂਰੇ ਵਾਲੀ ਐਡੀ ਦਾਨ ਤੇ ਜਾਵੇ ਵੀ ਦੇਖਿਆ ਇੰਨੇ ਫਰਕ ਸਾਡੇ ਘਰ ਤੋਂ, ਕਦੇ ਰਾਹ ਹੀ ਆ ਕਦਾ। ਤੇ ਅਜੇ ਵੀ ਲੋਕ ਅਮਰੀਕਾ ਤੋਂ ਆ ਕੇ ਵੀ ਉੱਥੇ ਖੰਡ ਪਾਠ ਕਰਵਾਉਂਦੇ ਆ। ਮੈਂ ਪਿੰਡ ਵੀ ਦੇਖ ਕੇ ਮੈਂ ਹੈਰਾਨ ਹੋ ਗਿਆ ਸੀ ਕਿੰਨੇ ਗੇਟ ਆ ਜੀ ਪਿੰਡ ਦੇ। ਬਜ਼ੁਰਗਾਂ ਦੀ ਕਮਾਈ ਹੈ ਜੋ ਤੁਹਾਨੂੰ ਮੋਟੀਵੇਟ ਕੀਤਾ ਇਸ ਪਾਸੇ। ਹੁਣ ਪਿੰਡਾਂ ਦੇ ਸੰਗਤ ਕੀਤੀ ਮੈਂ ਬਜ਼ੁਰਗਾਂ ਦੀ ਜਿਨ੍ਹਾਂ ਨੇ ਇੰਡੀਆ ਆਜ਼ਾਦੀ 'ਚ ਯੋਗਦਾਨ ਪਾਇਆ। ਉਹ ਬਜ਼ੁਰਗ ਸ਼ਾਮ ਨੂੰ ਸਾਡੀ ਹਵੇਲੀ ਬੈਠੇ ਹੁੰਦੇ, 15-20 ਜਣੇ, ਸਾਦੇ ਕੱਪੜੇ ਹੁੰਦੇ, ਕਦਰ ਦੇ ਇਹਨਾਂ ਦੇ ਕਦਰ ਦਾ ਗਿਆ। ਸਾਡੀ ਜਿਹੜੀ ਹੁੰਦੀ ਦੁੱਧ ਪਿਲਾਉਣ ਦੀ ਲਾਗੇ ਸੁਣਦੇ ਇਹਨਾਂ ਨਾਲ ਗੱਲਾਂ ਕਰਦੇ ਆ, ਤੇ ਉਦੋਂ ਸਾਡੇ ਵੀ ਸੰਸਕਾਰ ਫਿਰ ਇਦਾਂ ਹੀ ਬਣੇ। ਹੁਣ ਮੈਂ ਇਹਨਾਂ ਨੂੰ ਪੁੱਛਦਾ ਸੀ ਕਿੰਨੇ ਗੇਟ ਆ ਜੀ ਪਿੰਡ ਦੇ, ਤੁਹਾਡੇ ਪਿੰਡ ਦੇ ਕਿੰਨੇ ਗੇਟ ਆ? 6 ਗੇਟ। ਹੁਣ ਇਹਨਾਂ ਜਦੋਂ ਮੈਂ ਗੇਟ ਦੇ ਸਾਡੇ ਪਿੰਡ ਦਾ ਕੋਈ ਗੇਟ ਨਹੀਂ, ਕਿਉਂਕਿ ਛੋਟੇ ਤੇ 6 ਗੇਟ ਆ। ਤੇ ਮੈਂ ਇਹਨਾਂ ਨੂੰ ਪੁੱਛਦਾ ਸੀਗਾ, ਮੈਂ ਕਿਹਾ ਜੀ ਮੈਨੂੰ ਸੱਚੀ ਇਹਨਾਂ ਗੱਲਾਂ ਦਾ ਨਹੀਂ ਸੀ ਪਤਾ ਕਿ ਛੋਟੇ ਹੁੰਦੇ ਅਸੀਂ ਇੱਧਰ ਆ ਗਏ, ਛੋਟੀਆਂ ਗਲੀਆਂ ਹਨਾ। ਮੈਂ ਕਿਹਾ ਜੀ ਵੀ ਛੋਟੀਆਂ ਗਲੀਆਂ ਕਾਹਤੇ ਜੀ, ਐਡੇ ਗੇਟ ਆ, ਐਡਾ ਵੱਡਾ ਪਿੰਡ ਆ, ਛੋਟੀਆਂ ਗਲੀਆਂ। ਉਹ ਕਹਿੰਦੇ ਇੱਥੇ ਕੋਈ ਘੋੜਾ ਨਹੀਂ ਲੰਘ ਸਕਦਾ, ਜੇ ਘੋੜਾ ਲੰਘੂ ਤਾਂ ਇੱਕ ਲੰਘੂ। ਕਿਲੇ ਬਣਾਏ ਹੁੰਦੇ ਸੀ, ਪਿੰਡਾਂ ਦੇ ਹੀ ਕਿਲੇ ਬਣਾਏ ਹੁੰਦੇ। ਘੋੜਾ ਮੁੜ ਨਹੀਂ ਸਕਦਾ, ਮੁੜ ਕੇ ਪਛਾਣ ਨਹੀਂ ਜਾ ਸਕਦਾ, ਇੱਕ ਵਾਰ ਮੁੜਨਾ ਨਹੀਂ ਘੋੜਾ ਚਾਹ ਸਕਦਾ। ਪੁਰਾਣੇ ਸ਼ਹਿਰਾਂ ਦੇ ਡਿਜ਼ਾਈਨ ਦੇਖੋਗੇ ਨਾ, ਅੰਮ੍ਰਿਤਸਰ ਦਾ ਵੀ, ਲਾਹੌਰ ਦਾ ਵੀ, ਜਿਹੜੇ ਅੰਦਰੂਨ ਸ਼ਹਿਰ ਨੇ, ਫੋਰਟੀਫਿਕੇਸ਼ਨ ਆ ਉਹਦਾ, ਅੰਦਰੂਨ ਸ਼ਹਿਰਾਂ ਦੇ ਡਿਜ਼ਾਈਨ ਗਲੀਆਂ ਦੇ ਹੁੰਦੇ ਸੀ ਕਿ ਡੋਲੀ ਲੰਘ ਸਕੇ
ਤੇ ਅਰਥੀ ਜਾ ਸਕੇ। ਬਸ ਇੰਨਾ ਹੀ ਸੀ। ਬੜਾ ਟਿਪੀਕਲ ਲਾਹੌਰ ਚ ਵੀ ਦੇਖੋਗੇ ਵੱਡੇ ਪਿੰਡ ਇਦਾਂ ਹੀ ਬਣੇ ਵੱਡੇ ਹਾਂ, ਪਿੰਡ ਸਾਰਾ ਫੋੜ ਨਹੀਂ ਕਰਨਾ ਕਿ ਭਾਈ ਵਿਆਹ ਕਰਾ ਕੇ ਡੋਲੀ ਲਿਆਉਣੀ ਹੈ, ਉਹ ਲੰਘਣ ਦੀ ਥਾਂ ਹੋਏ ਉਹ ਹਮਲਾ ਕਰਨ ਵਾਲਾ ਨਾ ਆਪਣੀ ਬਾਕੀ ਪਰ ਘੋੜੇ ਤੇ ਨਿਕਲ ਗਿਆ ਕੋਈ। ਹਾਂਜੀ। ਹਮਲਾ ਨਹੀਂ ਹਾਂਜੀ ਕੱਲਾ ਕਿੰਨੀ ਤਕੜੀਆਂ ਸੋਚਾਂ ਸੀ ਨਾ ਉਸ ਉੱਤੇ ਉਹ ਚੁਬਾਰੇ ਐਵੇਂ ਹੁੰਦੇ ਸੀ ਕਿ ਉੱਤੇ ਇੱਕ ਬੰਦਾ ਬਹਿ ਜਾਏ ਤੇ ਥੱਲੇ ਲੰਘਣ ਨਹੀਂ ਸੀ ਦਿੰਦੇ। ਔਰ ਸ਼ਹਿਰ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਸੀ ਤੇ ਉਹਦੇ ਉੱਤੇ ਵੀ ਜਿਹੜਾ ਹੈ ਉਹ ਵੱਡਿਆਂ ਥਾਵਾਂ ਤੇ ਤੋਪ ਬੀੜੀ ਹੁੰਦੀ ਸੀ, ਛੋਟਿਆਂ 'ਚ ਕੋਈ ਨਾ ਕੋਈ ਬੰਦੂਕੀ। ਕਮਾਲ ਦੀਆਂ ਚੀਜ਼ਾਂ ਸੀ। ਕਿਲੇ ਟਾਈਪ ਹੀ ਆ ਪਿੰਡ ਬਣੇ ਕਿਲੇ ਬਣੇ ਸੀ। ਰਾਮਨਗਰ ਦੀ ਜੰਗ 1800 ਜਦੋਂ 48 ਵਾਲੀ ਹੁੰਦੀ ਆ, ਆਹ ਸਿੱਖ ਗਨਰਸ ਦੀ ਗੱਲ ਕਰਦਾ ਜੀ, ਆ ਸੋਰਸ ਇਹ ਨਹੀਂ ਕਹਿੰਦਾ ਵੀ ਯਾਰ ਇਹ ਨੱਠ ਦੇ ਕਾਹਤੇ ਨਹੀਂ ਹਨਾ, ਇਹਨਾਂ ਦਾ ਬਰੂਦ ਮੁੱਕ ਗਿਆ, ਇਹ ਭੱਜਦੇ ਕਾਹਤੇ ਨਹੀਂ, ਇਹ ਕਾਹਤੇ ਧੁੱਪਾਂ ਕੋ ਬੈਠੇ ਆ ਹਨਾ। ਜਦੋਂ ਇਹਨਾਂ ਦੇਖੇ ਪਏ ਉਹ ਛਾਤੀਆਂ ਮੂਹਰੇ ਤਾਣ ਕੇ ਕਹਿੰਦੇ ਆ ਜਾ ਵੀ ਕਰ ਲਓ ਚਾਹ ਤੁਸੀਂ ਪੂਰਾ ਹਨਾ। ਤੇ ਆਹ ਜਿਹੜੀ ਬੈਰਲ ਆ ਜੀ, ਇਹ ਲੋਰਡ ਗਵਰਨਰ ਜਨਰਲ ਸਰ ਓਕਲੈਂਡ ਜਿਹੜਾ ਇਹ ਉਹੀ ਆ ਤੋਪ ਜਿਹੜੀ ਗਵਰਨਰ ਜਨਰਲ ਸਰ ਓਕਲੈਂਡ ਨੇ ਦਿੱਤੀ ਸੀ ਨਾ ਜੀ ਮਹਾਰਾਜਾ ਰਣਜੀਤ ਸਿੰਘ ਨੂੰ ਤੋਹਫਿਆਂ ਦੇ ਵਿੱਚ ਬਤੌਰ ਇੱਕ ਦੂਜੇ ਨੂੰ ਜਦੋਂ ਤੋਹਫੇ ਦਿੰਦੇ ਹੁੰਦੇ ਸੀਗੇ। ਤੇ ਆ ਉਹੀ ਤੋਪ ਹੈ ਜੀ ਸੰਧੀਆਂ ਵਾਲੀ। ਬਥੇਰੀ ਨੋਟੰਕੀ ਅੰਗਰੇਜ਼ਾਂ ਨੇ ਹਰੇਕ ਹੀ ਕਰਦਾ ਸੀਗਾ ਦੇਣ ਤੋਂ ਪਹਿਲਾਂ। ਹਾਂਜੀ ਹਰੇਕ ਹੀ ਕਰਦੇ। ਹੁਣ ਉੱਥੇ ਉਹਨਾਂ ਦੇ ਹੱਥ ਸਿੱਖਾਂ ਦੇ ਸੀ, ਇੱਥੇ ਬਰਤਾਨਵੀ ਕੋਲ ਜੰਗਾਂ ਦੇ ਵਿੱਚ ਤਾਂ ਆਹੀ ਕੁਝ ਹੁੰਦਾ ਜੀ, ਵੱਢ ਟੁੱਕੇ ਹੁੰਦੀ ਆ। ਤੇ ਆ ਚੀਲੇ ਵਾਲੀ ਜੰਗ ਜਿਹੜੀ ਆਪਾਂ ਗੱਲ ਕਰਦੇ ਸੀਗੇ, ਭੰਗਾਣੀ ਦੀ ਜੰਗ ਤੇ ਆਹ ਜੰਗ ਹੈ ਨਾ, ਬਹੁਤ ਇਹਨਾਂ ਦਾ ਮੇਲ ਖਾਦਾ, ਬਹੁਤ ਮੇਲ ਖਾਂਦੀਆਂ ਸੀ ਇਹ ਜੰਗਾਂ। ਤੇ ਆ ਜਦੋਂ ਕੈਪਚਰਿੰਗ ਸਿੱਖ ਫਲੈਗ ਕੈਪਚਰਿੰਗ ਦੀ ਫਲੈਗ ਝੰਡਾ, ਹੁਣ ਹਰੇਕ ਟੁਕੜੀ ਦੇ ਕੋਲ ਝੰਡਾ ਮਹਾਰਾਜ ਦੀ। ਹੁਣ ਅਸੀਂ ਵਾਰੇ ਜਾਣੇ, ਅਸੀਂ ਬਾਕੀ ਨੂੰ ਵੀ ਇਹ ਦੱਸਦੇ ਹੁੰਨੇ ਆ ਕਿ ਮਹਾਰਾਜ ਕਹਿੰਦੇ ਉਹ ਚੱਲ ਕੋਈ ਗੱਲ ਨਹੀਂ ਹੈ ਨਾ ਝੰਡਾ ਹੈ, ਪਰ ਮਹਾਰਾਜ ਨੇ ਕੀ ਕੀਤਾ, ਦਮਾਲਿਆਂ ਦੇ ਉੱਪਰ ਫੜ ਲਏ। ਉਹ ਕਹਿੰਦਾ ਜਦੋਂ ਤੱਕ ਮੇਰਾ ਅਖੀਰਲਾ ਬੰਦਾ ਨਹੀਂ ਡਿੱਗਦਾ ਉਹ ਜਿੱਤਿਆ ਖਾਲਸੇ ਦੀ ਹਨਾ। ਕਿੱਡੀ ਤਕੜੀ ਸੋਚ ਸੀ ਹਨਾ, ਕਿੱਦਾਂ ਉਹ ਲੜਦੇ ਸੀ। ਆ ਜਿਹੜਾ origignal ਪੰਜਾਬ ਉਸ ਵੇਲੇ 1849 ਦਾ ਜੀ, ਕਿ ਜਦੋਂ ਕਹਿੰਦੇ ਕਿ ਹਿੰਦ ਤੋਂ ਸਿੰਧ ਕਿੱਥੇ, ਉਹ ਗਰਗਾਉਂ ਵਿੱਚ ਉਹ ਜਾਂਦਾ ਅੜਕ ਦਰਿਆ ਉੱਪਰ ਨੂੰ ਹਨਾ। ਅੜਕ ਦਰਿਆ 3.5 ਲੱਖ ਸਕੁਆਇਰ ਕਿਲੋਮੀਟਰ, ਕਿੱਥੇ ਇੱਧਰ ਚੰਬਾ। ਇਸ ਟਾਈਮ ਤੁਹਾਡਾ ਪੂਰਾ ਢਾਡੀਆਂ ਵਾਲਾ ਜ਼ਬਰਦਸਤ ਕਿੱਥੇ ਜੀ ਆਹ 3.5 ਲੱਖ ਸਕੁਆਇਰ ਕਿਲੋਮੀਟਰ ਦਾ ਹਨਾ ਇਲਾਕਾ। ਅਸੀਂ ਕਿੰਨਾ ਕੁਝ ਖੋਲਿਆ, ਕਿੱਥੇ ਚੀਨ ਨਾਲ ਲੱਗਦਾ, ਕਿੱਥੇ ਅੱਜ ਦਾ ਜਿਹਨੂੰ ਅਸੀਂ ਰੂਸ ਕਹਿੰਦੇ ਆ ਉਹ ਨਾਲ ਲੱਗਦਾ, ਕਿੱਧਰ ਇਰਾਨ ਦੇ ਦਰਵਾਜ਼ੇ ਖੁੱਲਦੇ ਆ ਹਨਾ, ਇੱਧਰ ਸਮੁੰਦਰ ਥੱਲੇ ਲੱਗਦਾ। ਕਿੰਨਾ ਕੁਛ ਅਸੀਂ ਖੋਹ ਲਿਆ। ਆਹ ਜਦੋਂ ਕਹਿੰਦੇ ਕਿ ਹਿੰਦੁਸਤਾਨ ਦੀ ਵੰਡ ਹੋਈ, ਕਿਸੇ ਹਿੰਦੁਸਤਾਨ ਦੀ ਵੰਡ ਨਹੀਂ ਹੋਈ, ਵੰਡ ਪੰਜਾਬ ਦੀ ਹੋਈ ਆ। ਜਿੰਨਾ ਕੁਛ ਗਵਾਇਆ ਪੰਜਾਬ ਨੇ ਗਵਾਇਆ, ਸਭ ਕੁਛ ਹਨਾ ਪੰਜਾਬ ਨੇ ਗਵਾਇਆ। ਸੋ ਉਸ ਤੋਂ ਬਾਅਦ ਅਸੀਂ ਵਿੱਚੋਂ ਹਰਿਆਣਾ ਗਵਾ ਲਿਆ, ਹਿਮਾਚਲ ਗਵਾ ਲਿਆ। ਹੁਣ ਉਹਦਾ ਬਹੁਤ ਨੁਕਸਾਨ ਬਾਅਦ ਦੇ ਵਿੱਚ ਹੋਇਆ ਜੀ। ਤੇ ਜਦੋਂ ਵਾਪਸ ਲੈ ਲੈਣਾ ਐਸ ਦੇਖਿਓ ਜੀ ਪਿੱਛੇ ਦੇਖੋ ਕੋਈ ਗੱਲ ਵਾਹਿਗੁਰੂ। ਤੇ ਇੱਧਰ ਸਭ ਤੋਂ ਵੱਡੀ ਤੋਪ ਨੋਟਸ ਕਰਿਓ, ਤੇ ਫਿਰ ਗਾਹਾਂ ਜਾ ਕੇ ਨੋਟਸ ਕਰਿਓ ਸਤਲੁਜ ਤੇ ਫਤਿਹ ਜੰਗ ਤੋਪ ਦਾ ਨੋਟਸ ਕਰਿਓ। ਕਿਉਂਕਿ ਜਦੋਂ ਇਹਦੇ ਤੇ ਨਿਗਾਹ ਮਾਰਦੇ ਕੁਝ ਖਾਸ ਨਹੀਂ ਦਿਸਦਾ ਹਨਾ, ਕੁਝ ਝਲਕ ਖਾਲਸੇ ਦੀ ਕੋਈ ਖਾਸ ਝਲਕ ਨਹੀਂ ਪੈਂਦੀ, ਕਿਉਂਕਿ ਸਾਡੀਆਂ ਤੋਪਾਂ ਹੀ ਨੇ ਸੀ ਹਨਾ। ਮੁਗਲਾਂ ਦੀਆਂ ਤੋਪਾਂ ਬਣੀਆਂ ਹੈ, ਚਲੋ ਸ਼ਾਸਤਰ ਇਹੀ ਹੁੰਦਾ ਜੀ, ਜਿਹਦੇ ਹੱਥ ਜੋ ਆਇਆ ਫਿਰ ਖੋਲਿਆ। ਉਹਨਾਂ ਦੀਆਂ ਫਾਊਂਡਰੀਆਂ ਦੀਆਂ ਬਣੀਆਂ, ਉਹਨਾਂ ਦੀਆਂ ਫਾਊਂਡਰੀਆਂ ਓਵਰਟੇਕ ਕੀਤੀਆਂ। ਸੋ ਤੋਬਾ ਤੋਪ। ਸੋ ਇਸ ਵੇਲੇ ਸਭ ਤੋਂ ਵੱਡੀ ਤੋਪ ਸਾਡੇ ਕੋਲ ਇਹ ਆ। ਪਰ ਜਦੋਂ ਭੰਗੀਆਂ ਵਾਲੀ ਤੋਪ ਦੀ ਗੱਲ ਆਉਂਦੀ, ਜਿਹਦੇ ਵਿੱਚ 86 ਪਾਉਂਡ ਦਾ ਗੋਲਾ ਪੈਂਦਾ, ਉਹਦੀ ਫਿਰ ਜਦੋਂ ਇਤਿਹਾਸ ਦੱਸਦੇ ਆ ਲੋਕ ਗਦ ਹੋ ਉੱਠਦੇ ਆ। 250 ਤੋਪ ਜਿੰਨਾ ਕੁ ਸਾਨੂੰ ਪਤਾ ਹੈ ਜੀ, ਕਿ 250 ਤੋਪ ਵੱਡੀਆਂ ਤੋਪਾਂ ਸੀਗੀਆਂ ਜਿਹੜੀਆਂ ਸਰੈਂਡਰ ਕੀਤੀਆਂ ਉਦੋਂ ਲਾਹੌਰ, ਜਦੋਂ ਖਾਲਸੇ ਦਾ ਜਿੱਦਣ ਸੂਰਜ ਹਾਂਜੀ। ਤੇ ਇੱਧਰ ਦੀ ਜਿਹੜੀ ਆ ਤੋਪ ਆ ਜੀ, ਇਹਦੀ ਹਜੇ ਪੂਰੀ ਜਾਣਕਾਰੀ ਡਾਕਟਰ ਸਾਹਿਬ ਹਜੇ ਸਾਨੂੰ ਮਿਲ ਨਹੀਂ ਰਹੀ। ਇਹ ਤੋਪ ਦਾ ਸਾਨੂੰ ਇੰਨਾ ਕੁ ਮਿਲਿਆ ਜੀ, ਇਹ ਉਹ ਤੋਪ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ 2 ਤੋਪਾਂ ਆਰਡਰ ਕੀਤੀਆਂ ਸੀਗੀਆਂ ਲਖਨਊ ਤੋਂ। ਇੱਕ ਇਹਦੇ ਨਾਲ ਦੀ ਚੰਡੀਗੜ੍ਹ ਪਈ ਹੈ, ਤੇ ਇੱਕ ਆਹ ਦੂਸਰੀ ਤੋਪ ਹੈ ਉਹੀ। ਇਹਦਾ ਸੋਰਸ ਕੀ ਹੈ? ਇਹਦਾ ਸੋਰਸ ਜੀ ਜੋ ਅਸੀਂ ਇੱਥੋਂ ਜਦੋਂ ਤੋਪਾਂ ਸਾਨੂੰ ਇਹ ਮਿਲੀਆਂ ਸੀ ਬ੍ਰਿਟਿਸ਼ ਗਵਰਨਮੈਂਟ ਦੇ ਕੋਲ, ਤੇ ਉਹਨਾਂ ਦੇ ਕੋਲ ਜਿੰਨਾ ਕੋਈ ਸੋਰਸ ਸੀਗਾ, ਕਿਉਂਕਿ ਜਿੰਨਾ ਕੁਝ ਇਹਨਾਂ ਦੇ ਕੋਲ ਵੀ ਹੈ ਨਾ, ਉਹ ਵੀ ਸਾਰਾ ਜਨਰਲਾਈਜ਼ਡ ਹੀ ਹੁੰਦਾ ਸੀ ਮੈਜੋਰਿਟੀ। ਕਿਉਂਕਿ ਉਹ ਜਨਰਲਾਈਜ਼ ਤਾਂ ਸੀਗਾ ਕਿ ਕੱਲ ਨੂੰ ਕੋਈ ਉੱਠ ਕੇ ਸਿੱਖ ਇਹ ਨਾ ਕਹਿਣ ਲੱਗ ਪਏ। ਹੁਣ ਜਿੰਨੀਆਂ ਤੋਪਾਂ ਤੁਸੀਂ ਦੇਖੋਗੇ ਕਿਤੇ ਮਿਊਜ਼ੀਅਮ ਦੇ ਵਿੱਚ ਜਾ ਕੇ ਲੱਟ ਕੇ ਲਿਆਂਦਾ ਹੁੰਦਾ ਨਾ। ਹਾਂਜੀ ਹੁਣ ਮਿਊਜ਼ੀਅਮ ਹੁਣ ਤਾਂ ਉਹ ਸਾਰੇ ਪਾਸੇ ਉੱਠ ਰਹੀ ਹੈ ਨਾ, ਆ ਵੀ ਵਾਪਸ ਕਰੋ, ਆ ਵੀ ਵਾਪਸ ਕਰੋ। ਹਾਂਜੀ ਇਸ ਕਰਕੇ ਹੁਣ ਜਦੋਂ ਤੁਸੀਂ ਕਿਸੇ ਵੀ ਮਿਊਜ਼ੀਅਮ ਜਾਓਗੇ ਉੱਥੇ ਲਿਖਿਆ ਹੁੰਦਾ ਕਿ ਇੰਡੀਅਨ ਕਿਰਪਾਨ, ਇੰਡੀਅਨ ਤੋਪ ਹੈ ਨਾ, ਇੰਡੀਅਨ ਦਿਸ, ਇੰਡੀਅਨ ਦਾ। ਕਿਉਂਕਿ ਜੇ ਉਹ ਜਨਰਲਾਈਜ਼ ਮੈਜੋਰਿਟੀ ਹੈਗਾ ਪੰਜਾਬ ਦਾ ਹੀ ਸਮਾਨ ਹੈ ਨਾ, ਜੇ ਬਾਹਲਾ ਦੇਖਿਆ ਜਾਵੇ ਬਾਹਲਾ ਸਮਾਨ ਪੰਜਾਬ ਦਾ। ਆਹ ਤੋਪ ਪਹਿਲੀਆਂ ਤੋਪਾਂ ਦੇ ਵਿੱਚੋਂ ਕਲੈਕਟ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤੀ ਜੀ ਆਹ ਤੋਪ, ਤੇ ਉਹਨਾਂ ਵੱਲੋਂ ਇਹ ਤੋਪਾਂ ਉਹਨਾਂ ਦੇ ਫੌਜਾਂ ਵੱਲੋਂ ਵਰਤੀਆਂ ਗਈਆਂ। ਪਰ 100% ਵੈਰੀਫਿਕੇਸ਼ਨ ਇਸ ਤੋਪ ਦੀ ਹਜੇ ਤੱਕ ਸਾਨੂੰ ਨਹੀਂ ਮਿਲੀ। ਬਸ ਇੰਨਾ ਕੁ ਮਿਲਿਆ, ਗੁਰੂ ਗੋਬਿੰਦ ਸਿੰਘ ਜੀ ਨੇ ਆਰਡਰ ਕੀਤੀਆਂ ਸੀ ਇਹ 2 ਤੋਪਾਂ ਲਖਨਊ ਤੋਂ ਕੀਤੀਆਂ ਸੀ। ਤੇ ਇਸ ਤੋਂ ਬਾਅਦ ਆ ਬੈਰਲ ਆ ਜੀ, ਇਹਨਾਂ ਦੇ ਦੂਏ ਪਿਛਲੇ ਬਟਨ ਨੇ ਖੋਲੇ, ਉਹ ਲੰਬੀਆਂ ਬਹੁਤ ਆ। ਇਹਨਾਂ ਦੀ ਕਢਾਈ ਤੇ ਸੋਨੇ ਦਾ ਉੱਪਰ ਵਰਕ ਤੇ ਚਾਂਦੀ ਦਾ ਵਰਕ, ਇਹਨਾਂ ਲੈਟਾਂ 'ਚ ਦਿਸਦਾ ਨਹੀਂ, ਮੰਦਮ ਇੱਥੇ ਲੈਟ ਰੱਖਣੀ ਪੈਂਦੀ ਹੈ ਜੀ ਤੋਪਾਂ ਦੇ ਕਰਕੇ।
ਤੇ ਇਸ ਕਰਕੇ ਆਹ ਬਾਕੀ ਹੋਰ ਬਰੂਦ। ਇੱਧਰ ਜਦੋਂ ਆਪਾਂ ਗੱਲ ਕਰਦੇ ਸੀ ਉਧਰ ਆਲੀ ਵਾਲੇ ਦੀ ਜੰਗ ਤੇ ਸਭਰਾਵਾਂ ਦੀ ਜੰਗ, ਜਦੋਂ ਸ਼ਾਹ ਮੁਹੰਮਦ ਵਾਲੀ ਗੱਲ ਕਰਦੇ ਸੀ, ਇਹਨਾਂ ਆਈਆਂ ਪਟਣਾ ਵੀੜ ਕੇ ਤੋਪਖਾਨੇ ਅੱਗੋਂ ਸਿੰਘਾਂ ਵਾਲੇ ਪਾਸੇ ਦੇ ਤੋੜ ਸੁੱਟੇ, ਮੇਵਾ ਸਿੰਘ ਤੇ ਮਾਕੇ ਕਾ ਹੋਏ ਸਿੱਧੇ ਹੱਲੇ 3 ਫਰੰਗੀ ਦੇ ਮੋੜ ਸੁੱਟੇ। ਜਦੋਂ ਵੈਰੀਫਿਕੇਸ਼ਨ ਅਸੀਂ ਇਹ ਦੱਸਦੇ ਹੁੰਦੇ ਆ ਕਿ ਇਹ ਨਾ ਮਤ ਕੋਈ ਸੋਚੇ ਵੀ ਸਿੱਖ ਆਪਣੇ ਗੋਗੇ ਗਾ ਰਹੇ, ਉਧਰ ਗੋਰਾ ਗੋਗੇ ਗਾ ਰਿਹਾ, ਇੱਧਰ ਸ਼ਾਹ ਮੁਹੰਮਦ ਗਾ ਰਿਹਾ। ਕਹਿੰਦਾ ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬੰਨ ਸ਼ਾਸਤਰੀ ਜੋੜ ਵਿਛੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ, ਜਿੱਦਾਂ ਤੁਸੀਂ ਨਹੀਂ ਬਾਹਰ ਦੱਸ ਇਹ ਬਾਗ ਨਿੰਬੂਆਂ ਨਹੂ ਨਿਚੋੜ ਦਿੱਤੇ। ਕਿੱਡੀਆਂ ਵੱਡੀਆਂ ਗੱਲਾਂ ਸੀਆਂ ਕਿ ਸਾਡਾ ਇਤਿਹਾਸ ਜੋ ਬਾਕੀਆਂ ਨੇ ਲਿਖਿਆ। ਨੇ ਜੋ ਕੋਟ ਕੀਤਾ ਹੈ ਉਹਨੂੰ ਈਵਨ ਕਨਿੰਗਮ ਨੇ, ਜਿਹੜਾ ਰੈਜ਼ੀਡੈਂਟ ਸੀ ਲੁਧਿਆਣੇ ਚ ਉਸ ਵੇਲੇ, ਜਿਹਨੇ ਕਿਤਾਬ ਹਿਸਟਰੀ ਆਫ ਉਹਨੇ ਕਰੋਬੋਰੇਟ ਕੀਤਾ ਹੈ। ਮਤਲਬ ਸ਼ਾਹ ਮੁਹੰਮਦ ਦਾ ਜਿਹੜਾ ਵੇਰਵਾ ਇਟ ਇਜ਼ ਸੋ ਐਕੂਰੇਟ ਹਿਸਟੋਰੀਕਲੀ। ਉਹਦਾ ਰੀਜ਼ਨ ਇਹ ਵੀ ਦੱਸਿਆ ਜਾਂਦਾ ਵੀ ਉਹਨਾਂ ਦਾ ਕੋਈ ਬੜਾ ਕਲੋਜ਼ ਜਿਹੜਾ ਹੈ ਉਹ ਤੋਪਖਾਨੇ ਦੇ ਵਿੱਚ ਸੀ। ਸੋ ਜਦੋਂ ਵਾਪਸ ਮੁੜਿਆ ਹੋਏਗਾ ਜਾਂ ਕਿਵੇਂ ਹੈ, ਸੋ ਉਹ ਬਿਲਕੁਲ ਐਗਜ਼ੈਕਟ ਅਕਾਊਂਟ that has been corroborated by the British historians as well. ਗਦ ਉੱਠਦੇ ਨੇ ਜਦੋਂ ਪੜ੍ਹਦੇ ਆ, ਜਦੋਂ ਸੁਣਦੇ ਆ ਹਨਾ ਕਿ ਸਾਡਾ ਇਤਿਹਾਸ। ਸਾਨੂੰ ਜਦੋਂ ਇਹ ਗੱਲਾਂ ਪੜ੍ਹਨੇ ਸੁਣਨ ਨੂੰ ਮਿਲੀਆਂ, ਸਾਨੂੰ ਵੀ ਬਹੁਤ ਫਖਰ ਹੋਇਆ ਜੀ। ਅਸੀਂ ਪਹਿਲਾਂ ਸਿੱਖੀ ਚ ਨਸੀਂਗੇ ਜੀ, ਜਦੋਂ ਸਾਨੂੰ ਇਹ ਇੱਧਰ ਨੂੰ ਲਿਆਏ ਆ ਤੇ ਆਹ ਪੜ੍ਹ ਕੇ ਆ ਸੁਣ ਕੇ ਆ ਚੀਜ਼ਾਂ, ਥੋੜੇ ਸਮੇਂ ਬਾਅਦ ਮਹਾਰਾਜ ਨੇ ਇੱਧਰ ਨੂੰ ਅਸੀਂ ਹੋਰ ਕਈ ਜਾਣੇ ਹਨਾ ਇੱਧਰ ਨੂੰ ਲਿਆਂਦਾ ਇਹ ਇਤਿਹਾਸ ਪੜ੍ਹ ਕੇ। ਹੁਣ ਆਹ ਜਿਹੜੀ ਫਤਿਹ ਜੰਗ ਤੋਪ ਆ, ਸਤਲੁਜ ਤੋਪ ਆ, ਕਈਆਂ ਤੋਪਾਂ ਦੇ ਇੱਕ ਦੋ ਨਾਂ ਹਨਾ। ਹੁਣ ਇਹ ਤੋਪ ਦੀ ਤੇ ਉਸ ਤੋਪ ਦੀ ਤਾਂ ਆਪਾਂ ਗੱਲ ਕਰਦੇ ਜ਼ਮੀਨ ਅਸਮਾਨ ਦਾ ਫਰਕ ਆ। ਹੁਣ ਇਹਦੀ ਕਢਾਈ ਦੇਖੋ, ਹੁਣ ਇਹਦਾ ਆਹ ਦੂਆ ਖਵਾੜਾ ਆ, ਉਹ ਦੂਆ ਬਾਕਸੇ ਭੰਨਣ ਨੂੰ ਹਨਾ, ਉਹ ਕਛੂ ਜਿਹਾ ਦੇ ਰੂਪ ਦਿੱਤਾ। ਪਰਲੇ ਪਾਸੇ ਫੀਤਾ ਇੱਕ ਕੱਟਣ ਦੇ ਲਈ ਆ, ਪਰ ਉਹਨੂੰ ਮੋੜ ਦਾ ਇਹਨੇ ਡਿਜ਼ਾਈਨ ਦਿੱਤਾ ਆ। ਤੇ ਇੱਧਰ ਆਹ ਹਾਥੀ ਦਾ ਸੁੰਡ ਬਣਾਇਆ, ਹਾਲਾਂਕਿ ਸਿਰਫ ਹੁੱਕ ਹੋਣੀ ਸੀ ਆਹ। ਤੇ ਆਹ ਬਰੂਦ ਵਾਲੀਆਂ ਪੇਟੀਆਂ, ਬਰੂਦ ਤਾਂ ਥੋੜਾ ਚਾਹੀਦਾ, ਗੋਲੇ ਜ਼ਿਆਦਾ ਚਾਹੀਦੇ ਆ। ਸੋ ਆਹ ਬਰੂਦ ਉਧਰਲੇ ਪਾਸੇ 4 ਜਾਂ 6 ਘੋੜੇ ਮੋਹਰ ਨੂੰ ਖਿੱਚਦੇ ਆ, ਉਹਦੇ ਵਿੱਚ ਹੁੱਕ ਹੁੰਦਾ, 2 ਇਹਦੇ ਤੇ ਗਾਰਡ ਰਹਿੰਦੇ ਆ। ਤੇ ਬਾਅਦ ਦੇ ਵਿੱਚ ਕੀ ਹੋਇਆ, ਜਦੋਂ ਆਹ ਤੋਪਾਂ ਗੋਰਿਆਂ ਨੇ ਟੇਕ ਓਵਰ ਕੀਤੀਆਂ, ਕਿਉਂਕਿ ਆਹ ਤੋਪ ਬਿਲਕੁਲ ਪਲੇਨ ਆ, ਜਿਹੜੀਆਂ ਬਿਜਲੀ ਤੋਪਾਂ ਸੀਆਂ ਨਾ ਉਹਨਾਂ ਦਾ ਬਹੁਤ ਘੱਟ ਕਢਾਈ ਹੋਣੀ ਉਹਨਾਂ ਤੇ ਸਭ ਤੋਂ ਕਹਿੰਦੇ ਨਾ ਬਿਜਲੀ ਤੋਪਾਂ, ਪਰ ਸਭ ਤੋਂ ਜ਼ਿਆਦਾ ਠੰਡੀਆਂ ਰਹਿਣ ਵਾਲੀਆਂ ਤੋਪਾਂ ਇਹਨਾਂ ਦੇ ਕੋਲ ਤੋਪਾਂ ਸੀਆਂ। ਉਹ ਇਹਨਾਂ ਨੂੰ ਇਹੀ ਨਹੀਂ ਟੈਕਨੋਲੋਜੀ ਸਮਝ ਆ ਰਹੀ ਕਿ ਕਰਦੇ ਕੀ ਆ ਲੈਣਾ ਤੇ ਮਜੀਠੀਆ ਹੁਣ ਆਹ ਜਿਹੜਾ ਉੱਪਰ ਅੰਗਰੇਜ਼ੀ ਦਾ ਤੁਸੀਂ ਪਲੇਟਾਂ ਦੇਖ ਰਹੇ ਆ, ਇਹ ਫਿਰ ਇਹਨਾਂ ਨੇ ਆਪਣੀਆਂ ਬਣਾਉਣ ਦੇ ਲਈ ਜਾਂ ਗਾਹਾਂ ਤੋਹਫੇ ਦੇਣ ਦੇ ਲਈ ਇਹ ਬਹੁਤ ਕੁਛ ਇਦਾਂ ਇਤਿਹਾਸ ਚੇਂਜ ਹੋਇਆ ਕਿ ਫਿਰ ਆਪਣੀਆਂ ਪਲੇਟਾਂ ਉੱਪਰ ਚਾੜ ਕੇ ਕਿਸੇ ਨੂੰ ਗਿਫਟ ਕਰ ਦੇਣੀ। ਜਦੋਂ ਉਹਨਾਂ ਨੇ ਹੈਂਡ ਐਕਸਚੇਂਜ ਕਰੀ ਜਾਣੇ, 1-2 ਵਾਰੀ ਹੈਂਡ ਐਕਸਚੇਂਜ ਹੋਏ, ਯੂ ਨੈਵਰ ਫਾਈਂਡ ਅਗੇਨ। ਤੇ ਵਾਸ ਸਿੰਪਲ ਐਜ਼ ਦੈਟ। ਸੋ ਆ ਬਸ ਆਹੀ ਕੁਛ ਇਹਨਾਂ ਤੋਪਾਂ ਦੇ ਨਾਲ ਹੋਇਆ। ਆਹ ਜਿਹੜੀ ਲਹਿਣਾ ਸਿੰਘ ਮਜੀਠੀਆ ਹੋਣਾ ਨੇ, ਆਹ ਤੋਪ ਦੇ ਇਹਨਾਂ ਦੇ ਆਹ ਰਿੰਗਾਂ ਵੀ ਤਕਰੀਬਨ 4-5 ਹੋਣੀਆਂ ਤੇ ਜਿੰਨੀਆਂ ਵੀ ਰਿੰਗਾਂ ਹੋਣੀਆਂ, ਪਰ ਇਹਨਾਂ ਨੇ ਬੋਰ ਵੱਡੇ ਛੋਟੇ ਕੀਤੇ ਹੁੰਦੇ ਸੀ ਲਹਿਣਾ ਸਿੰਘ ਮਜੀਠੀਆ ਹੋਣਾ ਨੇ। ਇਹ ਕਹਿੰਦੇ ਕਿ ਹਬੜਾ ਦਫੜੀ ਦੇ ਵਿੱਚ ਕੋਈ ਯਕਦਮ ਚਲਾ ਨਾ ਲਵੇ। ਇਹੀ ਬਸ ਇੱਕ ਸਿੰਪਲ ਜਿਹਾ ਕਾਰਨ, ਇਹਦੇ ਵਿੱਚ ਵੀ ਇੱਥੇ ਗੋਲਾ ਫਸਿਆ ਜਿੰਨਾ ਕਿ ਸਾਨੂੰ ਪਤਾ ਲੱਗਿਆ ਜੀ ਕਿ ਇਹਨਾਂ ਨੂੰ ਆਪਣੇ ਕੋਡ ਆਪੇ ਹੀ ਪਤਾ ਹੁੰਦਾ ਸੀ। ਸਾਡੀਆਂ ਤੋਪਾਂ ਲਾਹੌਰ 'ਚ ਜਾਂ ਪੰਜਾਬ ਦੇ ਏਰੀਆ 'ਚ ਬਣੀਆਂ, ਮੈਕਸਿਮਮ ਮਾਰ ਕਿੰਨੀ ਸੀਗੀ ਉਹਨਾਂ ਦੀ, ਕਿੰਨੇ ਫੁੱਟ ਤੱਕ? ਉੱਪਰ ਉਹਦਾ ਐਕੂਰੇਸੀ ਡੇਟਾ ਹੈ ਜੀ, ਇਹਨਾਂ ਦਾ ਕਿੰਨੇ ਸੌ ਯਾਰਡ ਤੱਕ ਇਹ ਜਾਣੇ ਆ। ਪ੍ਰੋਜੈਕਟ ਬਣਾਇਆ ਮੈਂ ਤਾਂ ਦੱਸਣਾ ਨਹੀਂ ਹੈਗਾ ਜੀ, ਪ੍ਰੋਜੈਕਟ ਆ ਜਾਣਾ ਇਹ ਤਕਰੀਬਨ 1000 ਤੱਕ 1000 ਫੁੱਟ ਤੱਕ ਹੁੰਦਾ ਸੀਗਾ ਜੀ ਇਹਨਾਂ ਦਾ 1000 ਐਕੂਰੇਸੀ 1000 ਜੀ। ਬਾਕੀ 800 ਤੱਕ ਐਕੂਰੇਟ ਆ, 1000 ਤੱਕ ਮਾਰ ਹੋ ਸਕਦੀ ਆ। ਪਰ ਆ ਜਿਹੜੀ ਫਤਿਹ ਜੰਗ ਤੋਪ ਹੈ ਨਾ, V&A ਜਿਹੜਾ ਇੱਥੇ ਦਾ ਵਿਕਟੋਰੀਆ ਆਲਬਰਟ ਮਿਊਜ਼ੀਅਮ ਹੈ, ਉਹਨਾਂ ਨੇ ਇੱਕ ਸਪੈਸ਼ਲ ਡਾਕੂਮੈਂਟਰੀ ਬਣੀ ਸੀ ਜੀ, ਇੱਥੇ ਸਾਡੇ ਡਿਸਕਵਰੀ ਚੈਨਲ ਤੇ ਚੱਲੀ ਸੀ। ਕਹਿੰਦੇ ਦਿਸ ਵਾਸ ਦੀ ਮੋਸਟ ਐਕੂਰੇਟ ਕੈਨਨ ਆਫ ਦੈਟ ਟਾਈਮ। ਕਰੂਜ਼ ਮਿਸਾਈਲ ਉਹਨਾਂ ਨੇ ਨਾਮ ਦਿੱਤਾ ਸੀ, ਦਿਸ ਵਾਸ ਦੀ ਕਰੂਜ਼ ਮਿਸਾਈਲ ਆਫ ਦੈਟ ਟਾਈਮ। ਆ ਫਤਿਹ ਜੰਗ ਤੋਪ। ਹੁਣ ਇਹਦਾ ਆਹ ਇੱਧਰ ਆ ਡਸਟ ਕਵਰ ਵੀ ਦੇਖੋ, ਆ ਇੱਧਰ ਵੀ ਸ਼ੇਰਾਂ ਦੇ ਮੂੰਹ, ਆ ਵੀ ਜਾਣੀ ਕਿ ਬਣਤਰ ਉਸ ਸਮੇਂ ਇਹਨਾਂ ਨੇ ਕੀ ਬਣਾਈਆਂ ਹਨਾ। ਇਹਨਾਂ ਨੇ ਸਿਰਫ ਤੇ ਸਿਰਫ ਉੱਪਰ ਆ ਪਲੇਟ ਜਿਹੜੀ ਇੰਗਲਿਸ਼ ਦੀ ਪਲੇਟ ਚਾੜੀ ਆ, ਬਾਕੀ ਸਾਰੀਆਂ ਆਹ ਪਲੇਨ ਤੋਪਾਂ ਇਹ ਇੱਦਾਂ ਨਹੀਂ ਆ। ਹੁਣ ਜਦੋਂ ਇਹਨਾਂ ਨੇ ਗੋਰਿਆਂ ਨੇ ਇੱਕ ਦੀ ਟੀਟੀ ਲਿਆ ਕੇ ਦਿਖਾਈ ਸੀਗੀ ਤੇ ਵੇਖਿਆ ਕਿ ਆਹ ਦੇਖੋ ਸਾਡੇ ਕੋਲ ਕਿੰਨੀਆਂ ਸੋਹਣੀਆਂ ਤੋਪਾਂ। ਜਦੋਂ ਪੜ੍ਹਿਆ ਜੀ ਅਸੀਂ ਕਹਿੰਦੇ ਕਿ ਥੋੜੇ ਸਮੇਂ ਬਾਅਦ ਲਹਿਣਾ ਸਿੰਘ ਮਜੀਠੀਆ ਹੁਣ ਇਹਨਾਂ ਨੇ ਤਾਂ ਬੈਟਰੀਆਂ ਬਣਾ ਦਿੱਤੀਆਂ, ਆ ਹੁਣ ਸਾਡੀਆਂ ਵੀ ਭਾਈ ਦੇਖ ਲਓ ਉਹਦੇ ਨਾਲ ਦੀਆਂ ਹੈ ਨਾ, ਜਾਂ ਉਹ ਤੋਂ ਵੀ ਬਿਹਤਰੀਨ। ਤੇ ਵਰਦੀ ਉਹਨਾਂ ਦਾ ਉਸ ਸਮੇਂ ਤੇ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਤੇ ਐਮਰਜੈਂਸ ਆਫ ਸਿੱਖ ਨੇਸ਼ਨ ਦੀ ਉਧਰ ਗੱਲ ਹੁੰਦੀ ਹੈ, ਇੱਧਰ ਰਾਈਜ਼ ਐਂਡ ਫਾਲ ਆਫ ਸਿੱਖ ਕਿੰਗਡਮ ਦੀ ਗੱਲ ਹੁੰਦੀ ਆ। ਤੇ ਇੱਧਰ ਆਹ ਲਹਿਣਾ ਸਿੰਘ ਮਜੀਠੀਆ ਹੋਣਾ ਨੇ ਫਿਰ ਕਾਢਾਂ ਕੱਢੀਆਂ ਜੀ, ਆਹ ਆਪਣੇ
ਕੀ ਕਟਾਰ ਦੇ ਵਿੱਚ 2-2 ਪਿਸਤੌਲ ਲਾ ਦਿੱਤੇ, ਕਿਸੇ ਨੇ ਸੋਚਿਆ ਹੀ ਨਹੀਂ ਸੀ। ਆ 3-in-1 ਐਕਸ ਮੇਸ ਤੇ ਸਿੰਗਲ ਸ਼ਾਟ ਰਾਈਫਲ ਗੁਰਜ ਕਹਾੜੀ ਤੇ ਪਿਸਤੌਲ, ਆ origignal ਆਪਣੇ ਕੋਲ ਉੱਪਰ ਪਈ ਆ। 2 ਧਾਰਾ ਖੰਡਾ, ਹੁਣ 2 ਧਾਰਿਆਂ ਦੇ ਉਹ ਖੰਡਿਆਂ ਦੇ ਵਿੱਚ ਪਿਸਤੌਲ ਲਾ ਦਿੱਤੇ ਹੈ ਨਾ। ਤੇ ਇੱਥੇ ਅਸੀਂ ਉਹਨਾਂ ਵਾਕਾਂ ਨੂੰ ਵੀ ਜ਼ਰੂਰ ਯਾਦ ਕਰਾਣੇ ਹੁੰਦੇ ਆ ਜੀ, ਕਿ ਕਹਿੰਦੇ ਜਦੋਂ ਉਹ ਕਵੀ ਲਿਖਦਾ, ਕਹਿੰਦਾ ਇਹ ਧਰਤੀ ਦੇਸ਼ ਪੰਜਾਬ ਦੀ, ਉਹ ਇਹ ਯੋਧਿਆਂ ਦਾ ਸਥਾਨ ਹੈ ਨਾ। ਇੱਥੇ ਪੀਰ ਪੈਗੰਬਰ ਔਲੀਏ ਬੜੇ ਹੋਏ ਬਲੀ ਮਹਾਨ, ਇੱਥੇ ਸਤਿਗੁਰੂ ਨਾਨਕ ਪ੍ਰਗਟੇ ਭਾਈ ਦਿਓ ਤੇ ਸੀਸ ਝੁਕਾਉਣ। ਹਾਂਜੀ, ਇੱਥੇ ਗੁਰ ਛੇਵੇਂ ਕਾਲਾ ਕਾਲੀਆਂ ਜੋ ਤਵੀਆਂ ਦੇ ਸੁਲਤਾਨ, ਉਹਨਾਂ ਅਸੀਂ ਜਿਹੜੇ ਸ਼ਬਦਾਵਲੀ ਜਿੰਨੀ ਕੁ ਵੀ ਸਾਨੂੰ ਯਾਦ ਆਉਂਦੀ ਹੈ ਜੀ। ਕਹਿੰਦਾ ਫਿਰ ਇੱਥੇ ਲਾਲ ਗੁਰੂ ਦਸ਼ਮੇਸ਼ ਦੇ ਗਏ ਵਾਰ ਧਰਮ ਤੋਂ ਜਾਣ। ਹਾਂਜੀ, ਗੁਰ ਪੰਥ ਖਾਲਸਾ ਸਾਜ ਕੇ, ਗੁਰ ਪੰਥ ਖਾਲਸਾ ਸਾਜ ਕੇ ਸੀ ਮਰੀ ਜਵਾਈ ਆਣ। ਇੱਥੇ ਨਲੂਏ ਤੇ ਰਣਜੀਤ ਦੀ ਜਦ ਜੱਗ ਚਮਕੀ ਸੀ ਕਿਰਪਾਨ, ਟਿੱਠੀ ਹੋਈ ਪੰਜਾਬ ਦੀ ਹੈ ਨਾ। ਜਦੋਂ ਉਹਨਾਂ ਨੇ ਜਦ ਕਿਰਪਾਨ ਆਪਣੀ ਚਮਕਾਈ, ਜਦੋਂ ਫਿਰ ਸ਼ਾਨ ਫੇਰ ਵਧਾਈ, ਪਰ ਕਹਿੰਦੇ ਘਾਲ ਬਣੀ ਰਣਜੀਤ ਦੀ, ਜਦ ਕੋਈ ਸਾਂਭ ਹੀ ਨਹੀਂ ਸਕਿਆ, ਨਾ ਸਾਂਭ ਸਕੀ ਸੰਤਾਨ। ਉਹ ਜੇ ਗਿਆ ਸੀ ਰਾਜ ਪੰਜਾਬ ਦਾ, ਪਰ ਸੀਤਲ ਮਨ ਪਛਤਾਉਣੇ ਜਿੱਦਾਂ ਰਾਜ ਹੋ ਗਿਆ ਨਾ। ਉਹ ਜਦੋਂ ਹੁਣ ਸੋਹਣ ਸਿੰਘ ਸੀਤਲ ਹੋਣਾ ਦੀਆਂ ਕਿਤਾਬਾਂ ਅਸੀਂ ਪੜ੍ਹੀਆਂ, ਕਿੰਨੀ ਕਤਲੇਆਮ, ਜਿਹੜੀ ਕਤਲੇਆਮ ਦੀ ਤੁਸੀਂ ਗੱਲ ਸਾਨੂੰ ਬਾਹਰ ਦੱਸਦੇ ਸੀ। ਲਹਿਣਾ ਸਿੰਘ ਮਜੀਠੀਆ ਦਾ ਐਂਡ ਕਿਵੇਂ ਹੋਇਆ? ਲਹਿਣਾ ਸਿੰਘ ਮਜੀਠੀਆ ਹੋਣਾ ਦਾ ਤੁਸੀਂ ਵਿਸਥਾਰ ਨਾਲ ਦੱਸੋ। ਨਹੀਂ, ਵਿਸਤਾਰ ਨੇ ਉਹ ਇੰਨੇ ਕੁਪਰਾਮ ਹੋਏ, ਸਭ ਕੁਝ ਛੱਡ ਕੇ ਉਹ ਹਰਿਦੁਆਰ ਚਲੇ ਗਏ, ਲੈਫਟ ਐਵਰੀਥਿੰਗ ਬਿਕਾਜ਼ ਆਫ ਦੀ ਸਿਵਲ ਵਾਰ। ਫਕੀਰ ਹੋ ਗਿਆ, ਸਿਵਲ ਵਾਰਾਂ ਦੇ ਜੋ ਚੱਲ ਰਿਹਾ ਸੀ। ਮਤਲਬ ਤੁਸੀਂ ਜਿੱਥੇ ਕਿਸ ਲੈਵਲ ਦੀ ਉਹਨਾਂ ਦੀਆਂ ਇਨਵੈਂਸ਼ਨਸ ਨੇ, ਲੇਕਿਨ ਉਪਰਾਮਤਾ ਵੀ ਹੁੰਦੀ ਹੈ, ਜਿਹੜਾ ਅਸੀਂ ਬਹੁਤ ਵਾਰ ਅੱਜ ਦੇ ਦੌਰ 'ਚ ਵੀ ਦੇਖਦੇ ਹਾਂ ਕਿ ਕਈ ਵਾਰ ਜਿਹੜੀ ਖਾਨਾ ਜੰਗੀ ਦੂਜਾ ਹੁੰਦਾ ਹੈ, ਸੁਣਿਆ ਨਹੀਂ ਜਾਂਦਾ, ਬਹੁਤ ਚੰਗੇ ਪੜ੍ਹਿਆ ਲੋਕ ਨਹੀਂ ਜਿਹੜੇ ਜਾਂਦਾ। ਨੇ ਜਦੋਂ ਅਸੀਂ ਗੜੀ ਚਮਕੌਰ ਦਾ ਜਦੋਂ ਜਾਂ ਸਰਹੰਦ ਦਾ ਸਾਕਾ ਪੜ੍ਹਦੇ ਆ ਹਨਾ, ਵਾਰ-ਵਾਰ ਪੜ੍ਹਿਆ ਨਹੀਂ ਜਾਂਦਾ। ਇਦਾਂ ਹੀ ਜਦੋਂ ਖਾਲਸੇ ਰਾਜ ਦੀ ਗੱਲ ਆਉਂਦੀ ਆ, ਉਹ ਵੀ ਫਿਰ ਪੜ੍ਹਿਆ ਸੁਣਿਆ ਨਹੀਂ ਜਾਂਦਾ ਕਿ ਯਾਰ ਇਦਾਂ ਹੋ ਗਿਆ, ਆਪਣਿਆਂ ਨੇ ਮਾਰ ਵੱਢ ਕਰ ਦਿੱਤੀ ਹਨਾ, ਆਪਣੇ ਭਰਾ ਭਤੀਜੇ ਮਾਰ ਦਿੱਤੇ। ਤੇ ਆ ਜਿਹੜੀਆਂ ਵੱਡੀਆਂ ਆਹ ਐਲੀਫੈਂਟ ਗਨ ਜੀ 12 ਬੋਰ ਦੀ, ਤਕਰੀਬਨ ਭਾਰ ਵੀ ਇਹਦਾ 10-12 ਕਿਲੋ ਜਾਂ ਪਿੱਛੇ ਜਿਹੜੀ ਸਾਰਿਆਂ ਤੋਂ ਪਈ ਆ, ਜਿਹਨੂੰ ਮਾਈ ਭਾਗੋ ਦੀ ਵੀ ਬੰਦੂਕ ਮੇਰੇ ਖਿਆਲ ਉਹ ਵੀ ਇਦਾਂ ਦੀ ਆ, ਮੈਂ ਦੇਖੀ ਨਹੀਂ ਆ। ਕਾਫੀ ਲੰਬੀ ਬੈਰਲ ਲੰਬੀ, ਹਾਂਜੀ। ਇਹ ਲੌਂਗ ਰੇਂਜ ਹੈਗਾ 12 ਬੋਰ ਹੀ ਆ ਇਹ, ਪਰ ਇਹ ਲੌਂਗ ਰੇਂਜ ਲਈ ਵਰਤਦੇ ਹੁੰਦੇ ਸੀਗੇ ਜੀ ਉੱਪਰੋਂ। ਆਹ ਰਸ਼ੀਅਨ ਜਿਹੜਾ ਦੀਰ ਉਧਰ ਹੁੰਦਾ ਸੀਗਾ, ਉਸਨੇ ਉਸ ਵੇਲੇ ਦੀਆਂ ਤਸਵੀਰਾਂ 1858 ਦੀਆਂ ਤਸਵੀਰਾਂ ਜੀ, ਉਸ ਵੇਲੇ ਦੀਆਂ। ਆ ਬਾਕੀ ਸ਼ਾਸਤਰ ਉਸ ਸਮੇਂ ਦੇ ਹੀ। ਆ ਜਾਓ ਜੀ ਉੱਪਰ ਚਲੀਏ ਜੀ। ਹੁਣ ਪੰਜਾਬ ਫਿਰ ਪੰਜਾਬੀ ਸੂਬੇ ਮੋਰਚੇ ਦੀ ਜਿਹੜੀ ਸਟਰਗਲ ਹੈ ਵੀ 1955 ਚ ਵੀ ਦਰਬਾਰ ਸਾਹਿਬ ਚ ਫੌਜ ਆਈ ਹੈ ਵੀ ਸੂਬੇ ਮੋਰਚੇ ਨੂੰ ਰੋਕਣ ਵਾਸਤੇ। ਫਿਰ 1960 ਇਹਦੇ ਵਿੱਚ ਅਸੀਂ ਬੱਚਿਆਂ ਨੂੰ ਦੱਸੀਦਾ ਵੀ ਕਿਵੇਂ ਪੰਜਾਬੀ ਸੂਬਾ ਮੋਰਚਾ ਨੂੰ 66 ਤੇ ਪੰਜਾਬ ਰੀਆਰਗੇਨਾਈਜ਼ ਕੀਤਾ। ਇੱਕ ਭਾਗੜਾ ਨੰਗਲ ਡੈਮ ਬੋਰਡ ਹੋਣ ਵਿੱਚ ਆਇਆ ਵੀ ਤੁਹਾਡਾ ਪੰਜਾਬ ਦਾ ਪਾਣੀ ਬੰਦ ਲਾ ਕੇ ਬਾਹਰ ਮੋੜਦਾ। ਅਸੀਂ ਬੱਚਿਆਂ ਨੂੰ ਦੱਸੀਦਾ ਵੀ ਅੰਗਰੇਜ਼ਾਂ ਵੇਲੇ ਬੀਕਾਨੇਰ ਕਨਾਲ ਹੁੰਦੀ ਸੀ, ਜਿਹਦਾ ਮੁਆਵਜ਼ਾ ਪੰਜਾਬ ਦੀ ਸਟੇਟ ਨੂੰ ਅੰਗਰੇਜ਼ਾਂ ਵੇਲੇ ਮਿਲਦਾ ਸੀ, ਰਾਜਸਥਾਨ ਨੂੰ ਜਿਹੜੀ ਜਾਂਦੀ ਸੀ। ਪਰ ਹੁਣ 80% ਪਾਣੀ ਦਾ ਸਾਡਾ ਕੋਈ ਥਾਂ ਉੱਥੇ ਨਹੀਂ। ਉਸ ਤੋਂ ਬਾਅਦ ਅਨੰਦਪੁਰ ਦਾ ਰੈਜ਼ੋਲੂਸ਼ਨ, ਫਿਰ ਸਰਦਾਰ ਕਪੂਰ ਸਿੰਘ ਜੀ ਦਾ ਜਰਾਇਮ ਪੇਸ਼ਾ ਕੌਮ ਵਾਲਾ ਜਿਹੜਾ ਸਰਕੂਲਰ ਦਾ ਦੱਸਣਾ, ਹਾਂਜੀ ਗਰੁੱਪਸ ਦੇ ਵਿੱਚ ਆਉਂਦੇ ਨੇ ਬੱਚੇ, ਅਸੀਂ ਉਹਨਾਂ ਨੂੰ ਸਾਰਾ ਇੱਦਾਂ ਹੀ ਦੱਸਣਾ। ਸੋ ਉਸ ਤੋਂ ਬਾਅਦ 78 ਦੀ ਜਿਹੜੀ 78 ਦੀ ਸ਼ਹੀਦੀ, ਫਿਰ ਇਹ 78 ਦੀ ਸ਼ਹੀਦੀ ਦੀਆਂ ਕੁਛ ਜਿਹੜੀਆਂ ਉਹਨਾਂ ਬੱਚਿਆਂ ਨੂੰ ਇੱਕ ਦੱਸਣਾ ਇਹ ਬੜਾ ਜ਼ਰੂਰੀ ਹੈ ਵੀ ਜਿਹੜੇ ਸਿੰਘਾਂ ਦੀ ਤਿਆਰੀ ਕਿਸ ਕਦਰ ਸੀ। ਵੀ ਭਾਈ ਫੌਜਾ ਸਿੰਘ ਨੇ ਖਾਲਸਾ ਫਾਰਮ ਨਾਮਕ ਪਹਿਲਾਂ ਹੀ ਇੱਕ ਪਲਾਨ ਕਰ ਲਿਆ ਸੀ ਵੀ ਜਿਸ ਹਿਸਾਬ ਨਾਲ ਇੰਡੀਅਨ ਗਵਰਨਮੈਂਟ ਚੱਲ ਰਹੀ ਹੈ, ਸਾਨੂੰ ਲੋੜ ਪੈਣੀ ਔਰ ਬੱਬਰ ਖਾਲਸਾ ਦੀ ਹੋਂਦ ਜਿਹੜੀ ਉਹਦੇ ਚੋਂ ਆਉਂਦੀ ਹੈ। ਤੇ ਦੇਖਿਆ ਜਾਵੇ ਖਾਲਸਾ ਫਿਰ ਦੁਸ਼ਮਣ ਦਲ, ਫਿਰ ਉਸ ਤੋਂ ਬਾਅਦ ਉਹ ਨਿਰੰਕਾਰੀ ਸੋਧਨੇ ਤੇ ਫਿਰ ਬੱਬਰ ਖਾਲਸਾ ਬਣਨਾ। ਵੀ ਇਹ ਭਾਈ ਫੌਜਾ ਸਿੰਘ ਦੀ ਦੂਰਅੰਦੇਸ਼ੀ ਸੀ ਜਿਨ੍ਹਾਂ ਨੇ 78 ਸ਼ਹੀਦੀ ਦਿੱਤੀ। ਫਿਰ ਅੱਜ ਜਿਹੜਾ ਜੋ ਸਾਡੀ ਅੱਜ ਦੀ ਪੰਜਾਬ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਡੇਰਾਵਾਦ, ਵੀ ਉਹ ਕਿੰਨਾ ਨਿਰੰਕਾਰੀਆਂ ਤੋਂ ਉਹਨਾਂ ਨੇ ਪਾਇਲਟ ਕੀਤਾ। ਦੇਖਿਆ ਜਾਵੇ ਤੇ ਪਹਿਲਾਂ ਮਹੰਤਾਂ ਤੋਂ, ਜਦੋਂ ਨਾਨਕ ਰਾਧਾ ਸਵਾਮੀਆਂ ਤੋਂ, ਬਿਲਕੁਲ ਹਾਂਜੀ, ਇਹ ਨਿਰੰਕਾਰੀ ਕਾਲਜ ਦਾ ਪਾਰਚ ਨੂੰ ਨਿਰੰਕਾਰੀ ਦਿੱਲੀ ਖਾਨ ਫ੍ਰੀਲੈਂਡ ਨੂੰ ਸਿੱਖਾਂ ਤੋਂ ਉਦੋਂ ਪਤਾ ਲੱਗਾ ਤਾਂ 13 ਅਪ੍ਰੈਲ ਰਾਧਾ ਸਵਾਮੀ ਦਾ ਕੋਈ ਨਾਂ ਨਹੀਂ ਲੈਂਦਾ, ਕੋਈ ਘਰ ਚ ਕੋਈ ਨਾ ਕੋਈ ਰਾਧਾ ਸਵਾਮੀ। ਅਸੀਂ ਦਿਹਾੜੇ ਨੂੰ ਦੱਸੀ ਦਾ ਵੀ ਦੂਰਦਰਸ਼ਨ ਆਲ ਇੰਡੀਆ ਰੇਡੀਓ ਇਹਨਾਂ ਤੋਂ ਉਹਨਾਂ ਦੇ ਪ੍ਰੋਗਰਾਮ ਚਲਾਏ ਜਾਂਦੇ ਸਨ। ਇੱਕ ਬੜਾ ਵੱਡਾ ਕਾਰਨ ਸੀ ਜਿਹੜਾ ਅਨੰਦਪੁਰ ਦੇ ਰੈਜ਼ੋਲੂਸ਼ਨ 'ਚ ਆਪਣੇ ਚੈਨਲ ਦੀ ਗੱਲ ਆਉਂਦੀ ਸੀ ਵੀ ਗੁਰਬਾਣੀ ਦਾ ਸਥਾਨ ਹੋਣਾ ਚਾਹੀਦਾ। ਜੋ ਅਸੀਂ ਲੱਕ ਲੜ ਤੇ ਪਾ ਕੇ ਇੱਕ ਮੈਂ ਬਾਣਾ ਪਤਾ ਨਹੀਂ। ਹਾਂ ਠੀਕ ਹੈ, ਕੋਈ ਸਿੰਘ ਆ ਰੱਖ ਲਓ। ਕਮਰੇ ਵਾਲੇ ਸਿੰਘ ਨੂੰ